ਸੈਨ ਹੋਜ਼ੇ, ਸਨੀਵਿਲ, ਸੈਂਟਾ ਕਲਾਰਾ, ਫਰੀਮੌਂਟ, ਯੂਨੀਅਨ ਸਿਟੀ, ਹੇਵਰਡ, ਇਹ ਸਾਰੇ ਏਰੀਏ 'ਚ ਸੁਣਨ ਵਾਲਾ ਤੁਸੀਂ ਕਾਰਾਂ 'ਚ 99.3 FM ਤੇ ਨਾਲ ਦੀ ਨਾਲ 98.5 HD3 ਜੇ ਤੁਹਾਡੀਆਂ ਕਾਰਾਂ 'ਚ HD ਹੈਗਾ ਉੱਥੇ ਸੁਣ ਸਕਦੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ ਯੂਬੋ ਸਿਟੀ, ਪਰਮਜੀਤ ਦਿਓਲ ਫਰੈਜ਼ਨੋ, ਲਖਵੀਰ ਸਮਰਾ ਟੈਕਸਸ, ਜਰਨੈਲ ਸਿੰਘ ਜੌਹਰ, ਹਰਨੇਕ ਸਿੰਘ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ ਬੇਕਰਸ ਫਰੈਜ਼ਨੋ, ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜਿਹੜਾ ਇੱਕ ਨਵਾਂ ਬਿੱਲ ਹੈਗਾ ਆ ਉਹ ਸਾਈਨ ਅਪ ਕੀਤਾ ਹੈਗਾ, ਜਿਹਦੇ ਮੁਤਾਬਕ USA ਦੇ ਵਿੱਚ ਚਿਪ ਮੈਨੂਫੈਕਚਰਿੰਗ ਨੂੰ ਬਹੁਤ ਜ਼ਿਆਦਾ ਬੂਸਟ ਦਿੱਤਾ ਜਾਊਗਾ। ਚਿਪਸ ਐਂਡ ਦਾ ਸਾਇੰਸ ਐਕਟ $200 ਬਿਲੀਅਨ ਆਉਣ ਵਾਲੇ 5 ਸਾਲਾਂ ਦੇ ਵਿੱਚ ਇਸ ਦੇ ਉੱਤੇ ਸਪੈਂਡ ਕੀਤਾ ਜਾਊਗਾ ਤਾਂ ਕਿ US ਲੀਡਿੰਗ ਪੋਜੀਸ਼ਨ ਦੇ ਵਿੱਚ ਹੋ ਜਾਏ ਸੈਮੀ ਕੰਡਕਟਰ ਚਿਪ ਮੈਨੂਫੈਕਚਰਿੰਗ ਵਿੱਚ। ਸੋ ਇਹ ਕਾਊਂਟਰ ਕਰਨ ਲਈ ਕੀਤਾ ਗਿਆ ਚਾਈਨਾ ਨੂੰ, ਕਿਉਂਕਿ ਚਾਈਨਾ ਦਾ ਇਕਨੋਮਿਕ ਇਨਫਲੂਐਂਸ ਖਾਸ ਕਰਕੇ ਸੈਮੀ ਕੰਡਕਟਰ ਨੂੰ ਲੈ ਕੇ ਕਾਫੀ ਉੱਪਰ ਸੀ। ਸੋ ਉਸ ਨੂੰ ਫਾਈਟ ਕਰਨ ਦੇ ਲਈ ਇਹ ਜੋ ਬਿੱਲ ਲੈ ਕੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆਏ ਹੈਗੇ ਆ। ਸੋ ਉਹਨਾਂ ਨੇ ਇਹ ਵੀ ਕਿਹਾ ਵੀ ਅੱਜ ਅਮਰੀਕਾ ਡਿਲੀਵਰ ਕਰ ਰਿਹਾ ਤੇ ਮੈਂ ਰੱਬ ਦੇ ਵਿੱਚ ਯਕੀਨ ਕਰਕੇ ਕਹਿ ਰਿਹਾ ਵੀ ਆਉਣ ਵਾਲੇ 50 75 100 ਸਾਲਾਂ ਦੇ ਵਿੱਚ ਜਦੋਂ ਲੋਕ ਇਸ ਵੱਲ ਦੇਖਣਗੇ ਤਾਂ ਉਹ ਕਹਿਣਗੇ ਵੀ ਬਹੁਤ ਵਧੀਆ ਇਹ ਕੰਮ ਕੀਤਾ ਸੀਗਾ। ਸੋ ਹੁਣ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ COVID-19 ਦੇ ਨਾਲ ਪੋਜ਼ਿਟਿਵ ਸੀ, ਉਸ ਤੋਂ ਬਾਅਦ ਆਈਸੋਲੇਸ਼ਨ ਤੋਂ ਬਾਅਦ ਹੁਣ ਆਏ ਆ ਤੇ ਉਹਨਾਂ ਨੇ ਇੱਕ ਸਪੀਚ ਦਿੱਤਾ। ਇਹਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਮੇਜਰ ਫੋਕਸ ਸਾਡਾ ਇਸ ਬਿੱਲ ਦਾ ਇਹੀ ਆ ਵੀ ਚਾਈਨਾ ਨੂੰ ਕਿਸ ਤਰ੍ਹਾਂ ਜਿਹੜੀ ਆ ਕੰਪੀਟੀਸ਼ਨ ਉਹਨਾਂ ਨੂੰ ਮਾਤ ਦੇਣੀ ਹੈਗੀ ਆ। ਸੋ USA ਕਹਿੰਦੇ ਇੱਕ ਵਾਰੀ ਫਿਰ ਸੈਮੀ ਕੰਡਕਟਰ ਮੈਨੂਫੈਕਚਰਿੰਗ ਦੇ ਵਿੱਚ ਲੀਡਰ ਉੱਭਰ ਕੇ ਆਊਗਾ। USA ਦੇ ਵਿੱਚ ਸੈਮੀ ਕੰਡਕਟਰ ਮੈਨੂਫੈਕਚਰਿੰਗ ਪਿਛਲੇ ਸਾਲਾਂ 'ਚ ਬਹੁਤ ਘਟ ਗਈ ਸੀ। 1990 'ਚ 37% ਸੀ, ਜੋ ਘਟ ਕੇ ਹੁਣ 12% ਸਿਰਫ ਰਹਿ ਗਈ ਹੈਗੀ। ਜੀ, ਇਸ ਨੂੰ ਆਲਰੇਡੀ ਸੈਨੇਟ ਤੇ ਹਾਊਸ ਨੇ ਪਾਸ ਕਰ ਦਿੱਤਾ ਸੀ ਤੇ ਸੋ ਅੱਜ ਬਾਈਡਨ ਹੁਣਾਂ ਨੇ ਇਸ ਦੇ ਉੱਤੇ ਜਿਹੜੇ ਸਾਈਨ ਆ ਉਹ ਕਰ ਦਿੱਤੇ। ਇਹ ਬਾਈ ਪਾਰਟੀਜ਼ਨ ਬਿੱਲ ਆ। ਸੋ ਬਾਈਡਨ ਹੁਣਾਂ ਦੀਆਂ ਕੁਝ ਅਕੰਪਲਿਸ਼ਮੈਂਟਸ ਦੇ ਵਿੱਚੋਂ ਇੱਕ ਇਹ ਵੀ ਜਿਹੜੀ ਇਹ ਹੁਣ ਦੇਖੀ ਜਾ ਰਹੀ ਹੈ। ਇਸੇ ਦੇ ਤਹਿਤ ਮਾਈਕਰੋਨ ਕਰਕੇ ਜਿਹੜੀ ਇੱਕ ਵੱਡੀ ਕੰਪਨੀ ਆ, ਉਹਨਾਂ ਨੇ ਅੱਜ ਇਹ ਅਨਾਊਂਸ ਕੀਤਾ ਆ ਵੀ ਚਿਪ ਮੈਨੂਫੈਕਚਰਿੰਗ, ਮੈਮਰੀ ਚਿਪ ਮੈਨੂਫੈਕਚਰਿੰਗ ਜਿਹੜਾ ਚਿਪਸ ਤੇ ਸਾਇੰਸ ਐਕਟ ਹੈਗਾ ਆ, ਇਸ ਦੇ ਤਹਿਤ ਉਹ $40 ਬਿਲੀਅਨ ਦੀ ਇਨਵੈਸਟਮੈਂਟ US ਦੇ ਵਿੱਚ ਕਰਨ ਜਾ ਰਹੇ ਆ। ਇਸ ਦੇ ਨਾਲ 40,000 ਜਿਹੜੀਆਂ ਨਵੀਆਂ ਨੌਕਰੀਆਂ ਤੇ 5,000 ਜਿਹੜੀਆਂ ਉਸ ਦੇ ਵਿੱਚ ਹਾਈਲੀ ਜਿਹੜੀਆਂ ਪੇਡ ਉਹ ਮਾਈਕਰੋਨ ਕੰਪਨੀ ਦੇ ਵਿੱਚ ਜਿਹੜੀਆਂ ਜੌਬਸ ਆ ਉਹ ਹੋਣਗੀਆਂ। ਸੋ ਚਾਈਨਾ ਦੇ ਕੰਪੈਟੀਟਿਵ ਬਣਨ ਦੇ ਲਈ ਇਹ ਜਿਹੜਾ ਹਰਜੋਤ ਸਿੰਘ ਜੀ ਬਿੱਲ ਲਿਆਂਦਾ ਗਿਆ ਸੀਗਾ। ਆਲਦੋ ਕਈਆਂ ਨੇ ਇਸ ਚੀਜ਼ ਦੇ ਇਹ ਵੀ ਵਿਰੋਧ ਕੀਤਾ। ਇਸ ਦਾ ਵਿਰੋਧ ਵੀ ਜਦੋਂ ਚਲੋ ਓਬਵੀਅਸਲੀ ਚਾਹੇ ਬਾਈ ਪਾਰਟੀਜ਼ਨ ਵੀ ਆ, ਇਸ ਦੇ ਵਿੱਚ ਵਿਰੋਧ ਫਿਰ ਵੀ ਦੇਖਣ ਨੂੰ ਜਿਹੜਾ ਉਹ ਮਿਲਿਆ। ਖਾਸ ਕਰਕੇ ਬਰਨੀ ਸੈਂਡਰਸ ਉਹਨਾਂ ਨੇ ਕਿਹਾ ਵੀ ਇੰਨੇ ਜ਼ਿਆਦਾ $1 ਬਿਲੀਅਨ ਇਹਨਾਂ ਵੱਡੀਆਂ ਕੰਪਨੀਆਂ ਨੂੰ ਦੇਣ ਦਾ ਕੋਈ ਫਾਇਦਾ ਨਹੀਂ ਹੈਗਾ। ਪਰ ਅਮਰੀਕਾ ਜਿਹੜਾ ਆ ਤੇ ਖਾਸ ਕਰਕੇ ਬਾਈਡਨ ਐਡਮਿਨਿਸਟ੍ਰੇਸ਼ਨ ਇਹ ਦੇਖ ਰਿਹਾ ਆ ਵੀ ਚਾਈਨਾ ਦਾ ਜਿਹੜਾ ਦਬਦਬਾ ਇਸ ਟਾਈਮ ਜੋ ਦਿਖ ਰਿਹਾ ਆ
ਸੈਮੀਕੰਡਕਟਰ ਦੇ ਉੱਤੇ, ਚਿਪਸ ਮੈਨੂਫੈਕਚਰਿੰਗ ਦੇ ਉੱਤੇ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦਾ ਕੰਮ ਢਿੱਲਾ ਕਰਨਾ ਆ। ਜਨਵਰੀ ਦੇ ਵਿੱਚ ਇੰਟਲ ਨੇ ਅਨਾਉਂਸ ਕੀਤਾ ਸੀਗਾ ਵੀ ਉਹ $100 ਬਿਲੀਅਨ ਓਹਾਇਓ ਦੇ ਵਿੱਚ ਇੱਕ ਨਵਾਂ ਚਿਪ ਕੰਪਲੈਕਸ ਉੱਥੇ ਬਣਾਉਣ ਜਾ ਰਹੇ ਆ ਤੇ ਇਨੀਸ਼ੀਅਲ ਦੇ ਵਿੱਚ 100 ਦੇ ਵਿੱਚੋਂ 20 ਬਿਲੀਅਨ ਦੀ ਜਿਹੜੀ ਸਟਾਰਟਿੰਗ ਇਨੀਸ਼ੀਅਲ ਕਮਿਟਮੈਂਟ ਜਿਹੜੀ ਉਹ ਦਿੱਤੀ ਹੈਗੀ ਆ। ਸੋ ਹੁਣ ਚਿਪਸ ਐਕਟ ਦੇ ਨੂੰ ਕਿੱਦਾਂ ਜਿਹੜਾ ਇਸ ਨੂੰ ਫੰਡ ਕੀਤਾ ਜਾਊਗਾ, ਇਹ ਜਿਹੜਾ ਹੁਣ ਨਾਲ ਦੇ ਨਾਲ ਗੱਲਾਂ ਰਹਿਣਗੀਆਂ। ਪਰ ਅਮਰੀਕਾ ਸੈਮੀਕੰਡਕਟਰ ਦੇ ਉੱਤੇ ਆਪਣਾ ਦਬਦਬਾ ਕਾਇਮ ਰੱਖੇ, ਇਸ ਦੇ ਲਈ ਉਹਨਾਂ ਨੇ ਇਹ ਇੱਕ ਵੱਡਾ ਬਿੱਲ ਆ ਉਸ ਨੂੰ ਅੱਜ ਜਿਹੜੇ ਰਾਸ਼ਟਰਪਤੀ ਆ ਉਹਨਾਂ ਨੇ ਸਾਈਨ ਕਰਕੇ ਹੋਂਦ ਦੇ ਵਿੱਚ ਲੈ ਆਂਦਾ ਹੈਗਾ ਆ। ਆਪਾਂ ਦੇਖ ਹੀ ਰਹੇ ਹਾਂ ਨਾਲ ਹੀ ਹਰਜੋਤ ਸਿੰਘ ਜੀ, ਪੈਰਲਲ ਉਹ ਤਾਂ ਚਲੋ ਉਹ ਆਪਸ ਦੇ ਵਿੱਚ ਲੱਗ ਰਿਹਾ ਵੀ ਸਿੰਘ ਫਸੇ ਪਏ ਨੇ ਤਾਈਵਾਨ ਤੇ ਚਾਈਨਾ ਦੇ, ਪਰ ਉਹਦੇ ਵਿੱਚ ਵੀ ਜਿਹੜੀ ਬਾਟਮ ਲਾਈਨ ਗੱਲ ਆ ਉਹ ਸੈਮੀਕੰਡਕਟਰ ਵੀ ਕਿਤੇ ਨਾਲ ਦੇ ਨਾਲ ਆ ਜਾਂਦਾ ਆ। ਚਾਈਨਾ ਉਸ ਨੂੰ ਆਪਣਾ ਹਿੱਸਾ ਮੰਨਦਾ ਆ ਤੇ ਤਾਈਵਾਨ ਇਸ ਟਾਈਮ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਚਿਪ ਮੈਨੂਫੈਕਚਰਰ ਜਾਂ ਸਪਲਾਇਰ ਜਿਹੜਾ ਆ ਉਸ ਦੇ ਵਜੋਂ ਦੇਖਿਆ ਜਾਂਦਾ ਹੈ ਤੇ ਚਾਈਨਾ ਤਾਈਵਾਨ ਨੂੰ ਲੂਜ਼ ਕਰਕੇ ਆਪਣੇ ਇਸ ਗਲੋਬਲ ਮਾਰਕੀਟ ਦੇ ਵਿੱਚੋਂ ਦਬਦਬਾ ਜਿਹੜਾ ਆ ਉਹ ਗਵਾਉਣਾ ਨਹੀਂ ਚਾਹੁੰਦਾ ਤੇ ਇਸ ਟਾਈਮ ਤਾਈਵਾਨ ਨੂੰ ਪੂਰੀ ਹੱਲਾਸ਼ੇਰੀ ਜਿਹੜੀ ਉਹ ਅਮਰੀਕਾ ਆ ਦੇ ਰਿਹਾ ਆ। ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਡਟੇ ਹੈਗੇ ਆ। ਸੋ ਓਵਰਆਲ ਕਿਸ ਹਿਸਾਬ ਦੇ ਨਾਲ ਜਿਹੜਾ ਇਹ ਰਹੇਗਾ, ਕਿੰਨੇ ਚਿਰ ਦੇ ਵਿੱਚ ਨਵੀਆਂ ਜੌਬਸ ਤੇ ਚਿਪ ਮੈਨੂਫੈਕਚਰਿੰਗ ਦਾ ਕੰਮ ਜਿਹੜਾ ਇਸ ਪਾਸੇ ਵੱਲ ਨੂੰ ਆਊਗਾ, ਇਹ ਦੇਖਣ ਵਾਲੀ ਗੱਲ ਰਹੂਗੀ। ਕਿਉਂਕਿ ਹਰਜੋਤ ਸਿੰਘ ਜੀ, ਇਸ ਦੇ ਨਾਲ ਕੀ ਹੋ ਰਿਹਾ ਹੁਣ, ਜਿੱਦਾਂ ਆਪਾਂ ਦੇਖ ਰਹੇ ਹਾਂ ਨਾ ਤੇ ਬਹੁਤ ਸਾਰੇ ਸੂਬੇ ਜਿਨ੍ਹਾਂ 'ਚ ਆਪਣਾ ਸੂਬਾ ਵੀ ਹੈ ਕੈਲੀਫੋਰਨੀਆ ਵੀ, ਉਹ ਕਹਿੰਦਾ ਵੀ ਅਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਗੈਸ ਪਾਵਰਡ ਜਿਹੜੀਆਂ ਕੱਲੀਆਂ ਗੈਸ ਪਾਵਰਡ ਆ ਜਾਂ ਡੀਜ਼ਲ ਪਾਵਰਡ ਗੱਡੀਆਂ ਆ ਉਹਨੂੰ ਅਸੀਂ ਬਣਾਉਣਾ ਹੀ ਨਹੀਂ, ਇੱਥੇ ਵਿਕਣੀਆਂ ਹੀ ਨਹੀਂ ਆ। ਸੋ ਉਹਦੇ ਲਈ ਇਲੈਕਟ੍ਰਿਕ ਕੁਛ ਸਮੇਂ ਵੀ ਹਾਈਬ੍ਰਿਡ ਜਾਂ ਫੁੱਲੀ ਇਲੈਕਟ੍ਰਿਕ ਚਾਹੀਦੀਆਂ ਆ ਤੇ ਇਲੈਕਟ੍ਰਿਕ ਗੱਡੀਆਂ ਹਾਈਬ੍ਰਿਡ ਗੱਡੀਆਂ ਨੂੰ ਚੱਲਣ ਦੇ ਲਈ ਚਿਪਸ ਦੀ ਜ਼ਰੂਰਤ ਆ, ਸੈਮੀਕੰਡਕਟਰ ਦੀ ਉਸ ਦੇ ਵਿੱਚ ਜ਼ਰੂਰਤ ਆ ਤੇ ਸੈਮੀਕੰਡਕਟਰ ਦੀ ਇਸ ਟਾਈਮ ਬਹੁਤ ਜ਼ਿਆਦਾ ਘਾਟ ਮਹਿਸੂਸ ਕੀਤੀ ਜਾ ਰਹੀ ਹੈਗੀ ਆ। ਇੱਥੋਂ ਤੱਕ ਕਿ ਅੱਜ ਫੋਰਡ ਜਿਹੜੀ ਕੰਪਨੀ ਉਹਨਾਂ ਨੇ ਆਪਣੇ ਜਿਹੜੇ ਨਵੇਂ ਟਰੱਕ ਇਲੈਕਟ੍ਰਿਕ ਟਰੱਕ ਜਿਹੜੇ ਬਣਾਏ ਆ ਉਹਨਾਂ ਦੇ ਭਾਅ ਵੀ ਜਿਹੜੇ ਉਹ ਵਧਾ ਦਿੱਤੇ ਆ, ਰੇਟ ਉਹਨਾਂ ਨੇ ਇਨਕਰੀਜ਼ ਕਰ ਦਿੱਤੇ ਆ ਕਿਉਂਕਿ ਕਹਿੰਦੇ ਆ ਵੀ ਜਿਹੜਾ ਰਾ ਮਟੀਰੀਅਲ ਆ ਉਹ ਉਹਨਾਂ ਨੂੰ ਹੁਣ ਉਸ ਦੇ ਹਿਸਾਬ ਦੇ ਨਾਲ ਮਹਿੰਗਾ ਜਿਹੜਾ ਆ ਉਹ ਮਿਲਦਾ ਜਾ ਰਿਹਾ। ਜਿਹੜਾ F-150 ਲਾਈਟਨਿੰਗ ਇਲੈਕਟ੍ਰਿਕ ਟਰੱਕ ਬਣਿਆ ਆ, ਸਿਗਨੀਫੀਕੈਂਟ ਮਟੀਰੀਅਲ ਕਾਸਟ ਇਨਕਰੀਜ਼ ਤੋਂ ਬਾਅਦ 'ਚ ਕਹਿੰਦੇ ਆ ਵੀ ਉਹਨਾਂ ਨੇ ਇਸ ਦੇ ਵਿੱਚ ਵਧਾ ਦਿੱਤਾ ਹੈਗਾ 6,000 ਤੋਂ $8,500 ਤੱਕ ਜਿਹੜਾ ਇਹਨਾਂ ਨੇ ਆਪਣੀ ਉਹ ਕੀਮਤਾਂ ਨੂੰ ਵਧਾਇਆ ਆ। ਸੋ ਇਹ ਬਹੁਤ ਫਾਈਨ ਬੈਲੈਂਸ ਹੈਗਾ ਆ। ਕਾਰਬਨ ਫੁੱਟਪ੍ਰਿੰਟ ਘਟਾਉਣ ਦੀਆਂ ਕਵਾਇਦ ਜ਼ਰੂਰ ਚੱਲ ਰਹੀਆਂ ਨੇ ਹਰਜੋਤ ਸਿੰਘ ਜੀ ਨਾਲ ਦੇ ਨਾਲ, ਪਰ ਇਹ ਮਟੀਰੀਅਲ ਕਿੱਥੋਂ ਸੋਰਸ ਕਰਨਾ ਆ, ਕਿੰਨਾ ਉਸ ਸਪਲਾਈ ਚੇਨ ਨੂੰ ਬਰਕਰਾਰ ਰੱਖਣਾ ਆ, ਉਹ ਇੱਕ ਬਹੁਤ ਵੱਡੀ ਅਜੇ ਹਾਲ ਦੀ ਘੜੀ ਚੁਣੌਤੀ ਜਿਹੜੀ ਉਹ ਦੇਖਣ ਨੂੰ ਜਿਹੜੀ ਉਹ ਨਜ਼ਰ ਆ ਰਹੀ ਆ। ਜੀ। ਸੋ ਇਸੇ ਤਰ੍ਹਾਂ ਜੇ ਆਪਾਂ ਚਾਈਨਾ ਤੇ ਤਾਈਵਾਨ ਦੀ ਗੱਲ ਕਰੀਏ, ਤਾਈਵਾਨ ਵਾਲਿਆਂ ਨੇ ਕਿਹਾ ਹੈ ਵੀ ਚਾਈਨਾ ਦੀ ਮਿਲਟਰੀ ਜੋ ਡਰਿਲ ਕਰ ਰਹੀ ਆ ਪਿਛਲੇ ਕੁਝ ਦਿਨਾਂ ਤੋਂ, ਉਹਨਾਂ ਦਾ ਮੇਨ ਮਕਸਦ ਇਹੀ ਆ ਵੀ ਤਾਈਵਾਨ ਦੇ ਵਿੱਚ ਐਂਟਰ ਕਰਨਾ ਹੈਗਾ। ਪਰ ਦੂਸਰੇ ਪਾਸੇ ਪੈਂਟਾਗਨ ਆਫੀਸ਼ੀਅਲਸ ਇਹ ਕਹਿ ਰਹੇ ਆ ਵੀ ਚਾਈਨਾ ਵਾਲਿਆਂ ਨੂੰ ਘੱਟੋ ਘੱਟ 2 ਸਾਲ ਲੱਗਣਗੇ ਜੇ ਉਹਨਾਂ ਨੇ ਤਾਈਵਾਨ ਦੇ ਵਿੱਚ ਐਂਟਰ ਕਰਨਾ ਹੈਗਾ। ਫੋਰਨ ਮਿਨਿਸਟਰ ਜੋਸਫ ਵੂ ਜੋ ਚਾਈਨਾ ਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਜੋ ਤਾਈਵਾਨ ਦੇ ਆ ਫੋਰਨ ਮਿਨਿਸਟਰ ਜੋਸਫ ਵੂ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇੰਟੀਮੀਡੇਟ ਨਹੀਂ ਹੋਵਾਂਗੇ ਜੋ ਚਾਈਨਾ ਅਗਰੈਸ਼ਨ ਕਰ ਰਿਹਾ ਹੈਗਾ, ਧੱਕਾ ਕਰ ਰਿਹਾ ਹੈਗਾ। ਸੋ ਪਰ ਜੋ ਮਿਲਟਰੀ ਦੇ ਆਫੀਸ਼ੀਅਲਸ ਆ ਯੂਐਸ ਦੇ, ਉਹ ਇਹ ਸੋਚ ਰਹੇ ਆ ਵੀ ਹੋ ਸਕਦਾ ਚਾਈਨਾ 2024 ਦੀਆਂ ਜਦੋਂ ਯੂਐਸਏ ਦੇ ਵਿੱਚ ਇਲੈਕਸ਼ਨ ਹੋਣ ਉਸ ਟਾਈਮ ਦੇ ਉੱਤੇ ਤਾਈਵਾਨ ਦੇ ਉੱਤੇ ਅਟੈਕ ਕਰੇ ਜਾਂ ਤਾਈਵਾਨ ਦੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕਰੇ। ਦੂਜੇ ਪਾਸੇ ਹਾਊਸ ਸਪੀਕਰ ਨੈਂਸੀ ਪਲੋਸੀ ਤੇ ਵਾਈਟ ਹਾਊਸ ਦੇ ਆਫੀਸ਼ੀਅਲਸ ਨੇ ਇਹੀ ਗੱਲ ਮੇਨਟੇਨ ਕਰਕੇ ਰੱਖੀ ਆ ਵੀ ਜਿਹੜੀ ਉਹਨਾਂ ਦੀ ਵਿਜ਼ਿਟ ਹੋਈ ਸੀ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਚੇਂਜ ਨਹੀਂ ਹੋਈ ਹੈਗੀ ਤੇ ਵਾਸ਼ਿੰਗਟਨ ਹਮੇਸ਼ਾ ਹੀ ਜੋ ਡੈਮੋਕ੍ਰੇਸੀਜ਼ ਹੈਗੀਆਂ ਦੁਨੀਆ ਦੇ ਵਿੱਚ ਉਹਨਾਂ ਦੀ ਸਪੋਰਟ ਕਰਦਾ ਰਹੂਗਾ। ਚਾਈਨਾ ਨੇ ਸੋਮਵਾਰ ਨੂੰ ਇਹ ਕਿਹਾ ਸੀ ਵੀ ਉਹ ਐਂਟੀ ਸਬਮਰੀਨ ਤੇ ਸੀ ਅਸੌਲਟ ਆਪਰੇਸ਼ਨਸ ਤਾਈਵਾਨ ਦੇ ਆਲੇ ਦੁਆਲੇ ਜਾਰੀ ਰੱਖੂਗਾ। ਜੀ, ਸੋ ਤਾਈਵਾਨ ਨੇ ਚਿੰਤਾ ਜਿਹੜੀ ਹੁਣ ਜਤਾਈ ਆ ਵੀ ਚੀਨ ਵਾਲੇ ਜਿਹੜੇ ਇਨਵੇਡ ਕਰਨ ਦੇ ਲਈ, ਹੱਲਾ ਕਰਨ ਦੇ ਲਈ ਕਹਿੰਦੇ ਵੀ ਪੂਰੀ ਤਰ੍ਹਾਂ
ਤਿਆਰੀ ਕਰੀ ਬੈਠੇ ਆ ਜਿਹੜੀ ਉਹਨਾਂ ਦੀਆਂ ਮਿਲਟਰੀ ਡਰਿਲਸ ਜਿਹੜੀਆਂ ਇਸ ਹਿਸਾਬ ਦੇ ਨਾਲ ਆ। ਫੋਰਨ ਮਿਨਿਸਟਰ ਉਹਨਾਂ ਦੇ ਜਿਹੜੇ ਤਾਈਵਾਨ ਦੇ ਜੋਸਫ ਵੂ, ਉਹਨਾਂ ਨੇ ਰਿਪੋਰਟਰਸ ਦੇ ਨਾਲ ਗੱਲ ਕਰਦੇ ਹੋਏ ਕਿਹਾ ਵੀ ਪਲੋਸੀ ਦੇ ਟ੍ਰਿਪ ਦੇ ਰਿਸਪੌਂਸ ਦੇ ਵਜੋਂ, ਜਵਾਬ ਦੇ ਵਜੋਂ ਬੀਜਿੰਗ ਚੀਨ ਦੇ ਦੁਆਰਾ ਜਿਹੜੀਆਂ ਮਿਲਟਰੀ ਐਕਸਰਸਾਈਜ਼ ਕੀਤੀਆਂ ਜਾ ਰਹੀਆਂ ਆ, ਇਹ ਕਾਫੀ ਜਿਹੜੀ ਉਹਨਾਂ ਦੇ ਲਈ ਚੁਣੌਤੀ ਵਾਲੀ ਗੱਲ ਹੈਗੀ ਆ। ਤੇ ਕਹਿੰਦੇ ਵੀ ਜਿਹੜਾ ਸਟੇਟਸ ਕੋ ਆ ਉਸ ਨੂੰ ਓਵਰਟਰਨ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਤਾਈਵਾਨ ਸਟ੍ਰੇਟ ਦੇ ਵਿੱਚ ਜਿਹੜੀ ਤਾਈਵਾਨ ਦੀ ਖਾੜੀ ਹੈਗੀ ਆ ਉਸ ਨੂੰ ਜਿਹੜਾ ਉਹ ਲੈ ਕੇ। ਸੋ ਕਹਿੰਦੇ ਵੀ ਚਾਈਨਾ ਨੇ ਜਿਹੜੀਆਂ ਡਰਿਲਸ ਆ ਉਹ ਮਿਲਟਰੀ ਪਲੇਬੁੱਕ ਦੇ ਹਿਸਾਬ ਦੇ ਨਾਲ ਜਿਹੜੀਆਂ ਉਹ ਕੀਤੀਆਂ ਆ, ਤੇ ਇਹ ਤਾਈਵਾਨ ਦੀ ਇਨਵੇਜਨ ਦੀ ਤਿਆਰੀ ਨੂੰ ਦੇਖ ਕੇ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ। ਮਿਜ਼ਾਈਲ ਲਾਂਚੇਸ, ਸਾਈਬਰ ਅਟੈਕਸ, ਟ੍ਰੇਡ ਸੈਂਕਸ਼ਨਸ, ਕਹਿੰਦੇ ਵੀ ਇਹ ਸਾਰੇ ਇਸੇ ਹੀ ਚੀਜ਼ ਦਾ ਹਿੱਸਾ ਹੈਗਾ। ਚਾਈਨਾ ਨੇ ਪਿਛਲੇ ਕਈ ਸਾਲਾਂ ਤੋਂ ਤਾਈਵਾਨ ਨੂੰ ਫੌਜੀ ਜਿਹੜੀ ਆ ਇੱਕ ਹਿਸਾਬ ਦੇ ਨਾਲ ਉਹ ਫੌਜ ਦੇ ਹਿਸਾਬ ਦੇ ਨਾਲ ਡਰਾਉਂਦੇ ਜਿਹੜੇ ਹੋ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਫੈਕਟ ਹੈਗਾ ਆ। ਸੋ ਕਹਿੰਦੇ ਵੀ ਲਗਾਤਾਰ ਤਾਈਵਾਨ ਦੀ ਇਸ ਖਾੜੀ ਦੇ ਵਿੱਚ ਟੈਨਸ਼ਨਸ ਆ ਉਹ ਸਿਖਰਾਂ ਦੇ ਉੱਤੇ ਪਹੁੰਚ ਰਹੀਆਂ ਹੈਗੀਆਂ ਆ। ਵਾਸ਼ਿੰਗਟਨ ਨੇ ਆਪਣੇ ਜਿਹੜੇ ਐਲਾਈਜ਼ ਹੈਗੇ ਆ ਉਸ ਇਲਾਕੇ ਦੇ ਵਿੱਚ ਉਹਨਾਂ ਨੂੰ ਨਾਲ ਜੋੜ ਕੇ ਇਸ ਚੀਜ਼ ਦੇ ਵਿੱਚ ਜੋੜਿਆ ਹੈਗਾ ਆ। ਸੋ ਜਿਹੜੇ ਚਾਈਨੀਜ਼ ਹੈਗੇ ਆ ਉਹਨਾਂ ਨੇ ਆਪਣੀਆਂ ਮਿਲਟਰੀ ਐਕਸਰਸਾਈਜ਼ ਅੱਜ ਕਈ ਦਿਨ ਹੋ ਗਏ ਲਗਾਤਾਰ ਉਹਨਾਂ ਨੂੰ ਕੰਟੀਨਿਊ ਉਹ ਰੱਖੀਆਂ ਹੈਗੀਆਂ ਆ। ਤੇ ਕਹਿੰਦੇ ਵੀ ਤਾਈਵਾਨ ਵਾਲੇ ਕਹਿੰਦੇ ਆ ਵੀ ਸਾਨੂੰ ਉਹਨੇ ਜ਼ੋਰ ਦੇ ਨਾਲ ਡਰਾਉਣ ਦੀ ਜਿਹੜੀ ਹੈ ਇਸ ਟਾਈਮ ਕੋਸ਼ਿਸ਼ ਦੇ ਵਿੱਚ ਲੱਗੇ ਹੈਗੇ ਆ। ਸੋ ਬੀਜਿੰਗ ਜੋ ਕਿ ਇਹ ਕਹਿੰਦਾ ਹੈ ਵੀ ਤਾਈਵਾਨ ਜਿਹੜੀ ਸੈਲਫ ਗਵਰਨਡ ਡੈਮੋਕ੍ਰੇਸੀ ਆ, ਡਿਫੈਕਟੋ ਇੰਡੀਪੈਂਡੈਂਸ ਕਹਿੰਦੇ ਆ ਵੀ ਉਹਨਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਉਹ ਦੇਖ ਰਹੇ ਹੈਗੇ ਆ, ਪਰ ਤਾਈਵਾਨ ਨੂੰ ਉਹ ਆਪਣਾ ਹੀ ਹਿੱਸਾ ਮੰਨਦੇ ਹੈਗੇ ਆ। ਸੋ ਇਹ ਇੱਕ ਵੱਡੀ ਜਿਹੜੀ ਇਸ ਟਾਈਮ ਦੁਨੀਆ ਭਰ ਦੇ ਲਈ ਚੁਣੌਤੀ ਜਿਹੜੀ ਉਹ ਹੋਊਗੀ। ਜੇ ਹਰਜੋਤ ਸਿੰਘ ਜੀ ਯੂਕਰੇਨ ਦੇ ਉੱਤੇ ਰੂਸੀ ਹਮਲੇ ਤੋਂ ਬਾਅਦ ਦੇ ਵਿੱਚ ਜੇ ਹੁਣ ਤਾਈਵਾਨ ਦੇ ਉੱਤੇ ਚੀਨ ਵੀ ਹਮਲਾ ਕਰ ਦਿੰਦਾ ਆ, ਤਾਂ ਇਹ ਹੁਣ ਦੇਖਣਾ ਹੋਊਗਾ ਵੀ ਕਿਸ ਪਾਸੇ ਨੂੰ ਜਿਹੜੀ ਇਹ ਗੱਲ ਵਧੂਗੀ। ਪਰ ਸਥਿਤੀ ਲਗਾਤਾਰ ਉੱਥੇ ਤਣਾਅਪੂਰਨ ਜਿਹੜੀ ਉਹ ਬਣਦੀ ਜਾ ਰਹੀ ਹੈਗੀ ਆ। ਜੀ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਜੋ ਘਰ ਹੈਗਾ ਮਾਰ-ਏ-ਲਾਗੋ ਫਲੋਰੀਡਾ ਦੇ ਵਿੱਚ, ਉੱਥੇ FBI ਨੇ ਕੱਲ ਰੇਡ ਕੀਤੀ ਹੈਗੀ ਆ। ਆਪਾਂ ਕੱਲ ਸ਼ਾਮੀ ਵੀ ਖਬਰ ਸਾਂਝੀ ਕੀਤੀ ਸੀ। ਕਹਿੰਦੇ ਪਈ FBI ਦਾ ਰੇਡ ਕਰਨ ਦਾ ਮਤਲਬ ਕੁਛ ਜੋ ਇਹ ਨਹੀਂ ਹੈ ਜਨਵਰੀ 6 ਦੀ ਇੰਸੁਰੈਕਸ਼ਨ ਨੂੰ ਲੈ ਕੇ, ਪਰ ਹੋਰ ਜਿਹੜਾ ਮਟੀਰੀਅਲ ਹੁੰਦਾ ਵਾਈਟ ਹਾਊਸ ਦਾ ਤੁਸੀਂ ਬਾਹਰ ਨਹੀਂ ਲਿਜਾ ਸਕਦੇ, ਕਲਾਸੀਫਾਈਡ ਇਨਫੋਰਮੇਸ਼ਨ ਹੁੰਦੀ ਹੈ, ਉਹਦੇ ਸੰਬੰਧ ਦੇ ਵਿੱਚ ਕੀਤੀ ਗਈ ਸੀ। ਪਰ ਦੂਸਰੇ ਪਾਸੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤਾਂ ਉਹਨਾਂ ਦੇ ਸਪੋਰਟਰ ਇਹ ਕਹਿ ਰਹੇ ਆ ਵੀ ਇੱਕ ਤਰ੍ਹਾਂ ਦੇ ਨਾਲ ਸਨ 2024 ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਆ ਉਸ ਦੇ ਵਿੱਚ ਟਰੰਪ ਹੁਣੀ ਹਿੱਸਾ ਨਾ ਲੈਣ, ਇਸ ਕਰਕੇ ਜੋ ਰੇਡ ਆ ਕੀਤੀ ਗਈ ਹੈਗੀ। ਜੀ ਬਿਲਕੁਲ। ਅੱਜ ਜਿਹੜੇ ਸੈਨੇਟਰ ਹੌਲੀ ਆ ਉਹਨਾਂ ਨੇ ਅਟਰਨੀ ਜਨਰਲ ਗਾਰਲੈਂਡ ਆ ਉਹਨਾਂ ਦੇ ਅਸਤੀਫੇ ਦੀ ਜਿਹੜੀ ਉਹ ਮੰਗ ਕੀਤੀ ਹੈ, ਤੇ ਨਾਲ ਹੀ ਕਿਹਾ ਜਿਹੜੇ ਕ੍ਰਿਸਟੋਫਰ ਰੇ ਹੈਗੇ FBI ਦੇ ਉਹਨਾਂ ਨੂੰ ਅਹੁਦੇ ਤੋਂ ਉੱਥੋਂ ਲਾ ਦੇਣਾ ਚਾਹੀਦਾ ਆ। ਉਧਰ ਜਿਹੜੀ ਰਿਪਬਲਿਕਨ ਲਾਅ ਮੇਕਰ ਗ੍ਰੀਨ ਆ ਉਹਨੇ ਕਿਹਾ ਵੀ ਡੀਫੰਡ ਦਾ ਪੁਲਿਸ। ਇਹ ਉਹੀ ਲੋਕ ਆ ਜਿਹੜੇ ਕਹਿੰਦੇ ਜਦੋਂ ਡੈਮੋਕ੍ਰੇਟਸ ਕਹਿੰਦੇ ਸੀ ਵੀ ਡੀਫੰਡ ਦਾ ਪੁਲਿਸ, ਤਾਂ ਉਦੋਂ ਕਹਿੰਦੇ ਵੀ ਨਹੀਂ ਨਹੀਂ ਜੀ ਇੱਦਾਂ ਨਹੀਂ, ਤੇ ਅੱਜ ਆਪ ਡੀਫੰਡ ਕਰਨ ਦੀ ਜਿਹੜੀ ਉਹ ਮੰਗ ਕਰ ਰਹੇ ਹੈਗੇ ਆ। ਪਹਿਲਾਂ ਤਾਂ ਜਿਹੜੇ ਇਹਨਾਂ ਦੇ ਸਮਰਥਕ ਆ ਉਹਨਾਂ ਨੇ ਇਦਾਂ ਸ਼ੋਅ ਕੀਤਾ ਵੀ ਸੀਜ਼ ਕਰ ਲਿਆ ਹੈ FBI ਨੇ, ਵੀ ਉੱਤੇ ਕਬਜ਼ਾ ਹੀ ਕਰਕੇ ਬਹਿ ਗਏ ਆ, ਪਰ ਰੇਡ ਜਿਹੜੀ ਉਹ ਮਾਰੀ ਆ ਤੇ ਟਰੰਪ ਹੁਣਾਂ ਨੇ ਇਹ ਸ਼ਿਕਾਇਤ ਕੀਤੀ ਵੀ ਦੱਸੇ ਬਗੈਰ ਆ ਗਏ ਆ ਰੇਡ ਮਾਰਨ। ਸੋ ਆਈ ਥਿੰਕ ਉਸ ਚੀਜ਼ ਦਾ ਉਹਨਾਂ ਨੂੰ ਧਿਆਨ ਨਹੀਂ ਵੀ ਰੇਡ ਜਿਹੜੀ ਉਹ ਸ਼ਾਇਦ ਇਦਾਂ ਹੀ ਕੀਤੀ ਜਾਂਦੀ ਆ। ਮਾਰ-ਏ-ਲਾਗੋ ਤੋਂ ਕਿੰਨੇ ਹੀ ਜਿਹੜੇ ਜਿਹੜੇ ਗੁਪਤ ਕਲਾਸੀਫਾਈਡ ਡਾਕੂਮੈਂਟ ਆ ਉਹ ਇਹਨਾਂ ਨੇ ਉੱਥੋਂ ਵਾਈਟ ਹਾਊਸ ਤੋਂ ਚੱਕ ਕੇ ਜਿਹੜੇ ਉਹ ਲੈ ਗਏ ਸੀਗੇ। ਨੈਸ਼ਨਲ ਆਰਕਾਈਵਜ਼ ਨੂੰ ਬੜੇ ਮਹੀਨੇ ਹੋ ਗਏ ਸੀਗੇ ਉਹਨਾਂ ਦਸਤਾਵੇਜ਼ਾਂ ਦੀ ਮੰਗ ਕਰਦੇ ਹੋਏ ਵੀ ਵਾਪਸ ਦੇ ਦਿਓ, ਵਾਪਸ ਦੇ ਦਿਓ, ਪਰ ਕੋਈ ਕਹਿੰਦੇ ਵੀ ਉਹਨਾਂ ਨੇ ਵਾਪਸ ਨਹੀਂ ਕੀਤਾ। ਇਹਨਾਂ ਦੇ ਉੱਤੇ ਬਰਨ ਬੈਗਸ ਦੇ ਹੁਣ ਦੋਸ਼ ਜਿਹੜੇ ਉਹ ਲੱਗ ਰਹੇ। ਸੇਮ ਉੱਦਾਂ ਹੀ ਜਿਹੜੀ ਸਥਿਤੀ ਬਣੀ ਪਈ ਹੈ ਜਦੋਂ ਹਿਲਰੀ ਕਲਿੰਟਨ ਦੀਆਂ ਈਮੇਲਸ ਡਿਲੀਟ ਹੋਣ ਦਾ, ਸਰਵਰਸ ਨੂੰ ਜਿਹੜਾ ਬਲੀਚ ਕਰਨ ਦਾ, ਉਹ ਹਾਰਡ ਡਰਾਈਵਸ ਨੂੰ ਬਲੀਚ ਕਰਨ ਦਾ ਜਿਹੜਾ ਰੌਲਾ ਆ ਪਿਆ ਸੀ, ਉਹ ਇਲੈਕਸ਼ਨਾਂ ਤੋਂ ਬਿਲਕੁਲ ਜਿਹੜਾ ਉਹ ਪਹਿਲਾਂ, ਉਦੋਂ ਵੀ FBI ਨੇ ਜਿਹੜੀ ਕਿਹਾ ਸੀਗਾ ਵੀ ਇਸ ਇਨਵੈਸਟੀਗੇਸ਼ਨ ਜਿਹੜੀ ਉਹ ਕਰਾਂਗੇ। ਸੋ ਹੁਣ ਟਰੰਪ ਹੋਣਾ ਦੀ ਜਿਹੜੀ ਉਹ ਵਾਰੀ ਆਈ ਆ। ਕਈ ਜਿਹੜੇ ਆ ਉਹ ਕਹਿ ਰਹੇ ਆ ਵੀ ਦੇਖੋ ਜੀ ਜੇ ਪ੍ਰੈਜ਼ੀਡੈਂਟ ਦੇ ਨਾਲ ਇਹ ਕਰ ਰਿਹਾ ਤੇ ਬਾਕੀਆਂ ਦੇ ਨਾਲ
ਕੀ ਜਿਹੜਾ ਉਹ ਹੋਊਗਾ, ਤੇ ਉੱਥੇ ਉਹਨਾਂ ਨੂੰ ਜਵਾਬ ਜਿਹੜੇ ਦੂਜੇ ਪਾਸੇ ਵਾਲੇ ਉਹ ਦੇ ਰਹੇ ਸੀਗੇ ਵੀ ਭਾਈ ਕੋਈ ਵੀ ਕਾਨੂੰਨ ਤੋਂ ਉੱਤੇ ਨਹੀਂ ਹੈ, ਚਾਹੇ ਉਹ ਪ੍ਰੈਜ਼ੀਡੈਂਟ ਹੀ ਕਿਉਂ ਨਾ ਹੋਵੇ, ਜੇ ਉਹਨੇ ਕੋਈ ਕ੍ਰਾਈਮ ਕੀਤਾ ਹੈ ਤੇ ਉਸ ਦੇ ਹਿਸਾਬ ਦੇ ਨਾਲ ਉਸ ਨੂੰ ਨਜਿੱਠਣਾ ਪੈਣਾ। ਆਪਾਂ ਸੇਮ ਇਹ ਦੇਖਦੇ ਹਾਂ, ਸੁਣਦੇ ਹਾਂ ਵੀ ਜੇ ਤੁਸੀਂ ਕੁਛ ਨਹੀਂ ਕੀਤਾ ਫਿਰ ਤੁਹਾਨੂੰ ਡਰਨ ਦੀ ਜਿਹੜੀ ਉਹ ਲੋੜ ਨਹੀਂ ਹੈਗੀ। ਇਹ ਕਈ ਵਾਰੀ ਇਹਨਾਂ ਦੀ ਪਾਰਟੀ ਵੱਲੋਂ ਹੀ ਇਹ ਜਿਹੜੇ ਸ਼ਬਦ ਵਰਤੇ ਜਾਂਦੇ ਆ, ਪਰ ਅੱਜ ਕਹਿ ਰਹੇ ਆ ਵੀ ਸਾਨੂੰ ਤੁਸੀਂ ਇੱਕ ਪੋਲੀਟੀਕਲ ਗੇਂਦ ਵਾਂਗੂ ਜਿਹੜਾ ਉਹ ਘੁਮਾ ਰਹੇ ਆ, ਇੱਧਰ ਉੱਧਰ ਜਿਹੜਾ ਉਹ ਸਿੱਟ ਰਹੇ ਆ। ਸੋ ਇਸ ਦੇ ਵਿੱਚ ਕੀ ਅੱਗੇ ਹੋਊਗਾ, ਇਹ ਇੱਕ ਵੱਡੀ ਜਿਹੜੀ ਉਹ ਗੱਲ ਆ। 15 ਬਾਕਸਿਸ ਹਰਜੋਤ ਸਿੰਘ ਜੀ ਡਾਕੂਮੈਂਟਸ ਦੇ ਟਰੰਪ ਹੁਣਾਂ ਨੂੰ ਜਿਹੜੇ ਉਹ ਵਾਪਸ ਉਦੋਂ ਕਰਨੇ ਪਏ ਸੀ, ਜਿਹੜੇ ਧੱਕੇ ਦੇ ਨਾਲ ਵਾਈਟ ਹਾਊਸ ਤੋਂ ਚੱਕ ਕੇ ਲੈ ਗਏ ਸੀਗੇ, ਜਿਹੜੇ ਕਲਾਸੀਫਾਈਡ ਇਨਫੋਰਮੇਸ਼ਨ ਜਿਹੜੀ ਕਹਿੰਦੇ ਆ ਵੀ ਉਹ ਰੱਖੀ ਜਾਂਦੀ ਸੀ। ਤੇ ਅਜੇ ਉਸ ਤੋਂ ਇਲਾਵਾ ਵੀ ਹੋਰ ਜਿਹੜੇ ਕਈ ਡਾਕੂਮੈਂਟਸ ਆ ਉਸ ਦੀ ਮੰਗ ਕਰ ਰਿਹਾ ਸੀ ਨੈਸ਼ਨਲ ਆਰਕਾਈਵਜ਼ ਐਂਡ ਰੈਕਰਡਸ। ਸੋ ਜਸਟਿਸ ਡਿਪਾਰਟਮੈਂਟ ਨੂੰ ਨੈਸ਼ਨਲ ਆਰਕਾਈਵ ਤੇ ਰੈਕਰਡ ਨੇ ਕਿਹਾ ਸੀਗਾ ਵੀ ਭਾਈ ਇਹਨਾਂ ਤੋਂ ਜਿਹੜਾ ਉਹ ਚੀਜ਼ਾਂ ਨੂੰ ਜਿਹੜਾ ਉਹ ਵਾਪਸ ਕਰਾਓ। ਇੱਕ ਜਿਹੜਾ ਫੈਡਰਲ ਲਾ ਇਸ ਦੇ ਬਾਬਤ ਹੁੰਦਾ ਆ ਵੀ ਤੁਸੀਂ ਇੱਦਾਂ ਜਿਹੜੇ ਕਲਾਸੀਫਾਈਡ ਡਾਕੂਮੈਂਟਸ ਆ ਵਾਈਟ ਹਾਊਸ ਤੋਂ ਬਾਹਰ ਜਿਹੜਾ ਨਹੀਂ ਲੈ ਕੇ ਜਾ ਸਕਦੇ, ਪਰ ਇਹ ਲੈ ਕੇ ਗਏ ਸੀ। ਸੋ ਉਸ ਦੀ ਉਹਨਾਂ ਨੇ ਉਲੰਘਣਾ ਉਸ ਟਾਈਮ ਦੇ ਉੱਤੇ ਕੀਤੀ ਸੀ। ਨਿਊਯਾਰਕ ਟਾਈਮਸ ਨੇ ਕੱਲ੍ਹ ਇਸ ਨੂੰ ਪਹਿਲਾਂ ਰਿਪੋਰਟ ਕੀਤਾ ਸੀਗਾ ਵੀ FBI ਫੋਕਸ ਕਰ ਰਿਹਾ ਹੈ ਨੈਸ਼ਨਲ ਆਰਕਾਈਵਸ ਮਟੀਰੀਅਲਸ ਆ ਉਸ ਨੂੰ ਜਿਹੜਾ ਉਹ ਲੈ ਕੇ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਹੈ। ਜਸਟਿਸ ਡਿਪਾਰਟਮੈਂਟ ਦੇ ਜਿਹੜੇ ਉਹਨਾਂ ਨੇ ਤੇ FBI ਨੇ ਹਾਲ ਦੀ ਘੜੀ ਇਸ ਦੇ ਉੱਤੇ ਕਿਸੇ ਵੀ ਤਰੀਕੇ ਦੀ ਕੋਈ ਵੀ ਟਿੱਪਣੀ ਕਰਨ ਤੋਂ ਨਾ ਜਿਹੜਾ ਉਹ ਕਰ ਦਿੱਤਾ ਆ ਵੀ ਕਿਸ ਸਿਲਸਿਲੇ ਦੇ ਵਿੱਚ ਐਕਚੁਅਲ 'ਚ ਇਹ ਜਿਹੜੀ ਛਾਪੇਮਾਰੀ ਕੀਤੀ ਗਈ ਆ। ਇਹ ਸਭ ਇਸ ਟਾਈਮ ਕਿਆਸ ਰਹੀਆਂ ਆ ਵੀ ਮੰਨਿਆ ਜਾ ਰਿਹਾ ਵੀ ਨੈਸ਼ਨਲ ਆਰਕਾਈਵਸ ਤੇ ਕਲਾਸੀਫਾਈਡ ਡਾਕੂਮੈਂਟਸ ਦੇ ਨਾਲ ਸੰਬੰਧਿਤ ਹੀ ਇਹ ਜਿਹੜੀ ਛਾਪੇਮਾਰੀ ਹੈਗੀ ਆ। ਸੋ ਵਾਈਟ ਹਾਊਸ ਨੇ ਜਿਹੜਾ ਕਿ ਦੱਸਿਆ, ਕਹਿੰਦੇ ਵੀ ਸਾਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀਗੀ ਵੀ FBI ਦੇ ਦੁਆਰਾ ਇਹ ਜਿਹੜੇ ਛਾਪੇਮਾਰੀ ਆ ਉਹ ਕੀਤੀ ਜਾਵੇਗੀ। ਜੀ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਕਿਸ ਤਰ੍ਹਾਂ ਸਿੱਧੂ ਮੂਸੇਵਾਲੇ ਦਾ 295 ਗਾਣਾ ਕਾਮਨਵੈਲਥ ਗੇਮਸ ਜਦੋਂ ਹੁਣ ਕਲੋਜ਼ ਹੋਈਆਂ ਬਰਮਿੰਘਮ ਦੇ ਵਿੱਚ, ਉੱਥੇ ਚਲਾ ਕੇ ਕਿਸ ਤਰ੍ਹਾਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ, ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ।
ਬ੍ਰੇਕ ਤੋਂ ਬਾਅਦ 'ਚ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਕਾਮਨਵੈਲਥ ਗੇਮਸ ਜੋ ਆ ਉਹ ਸਮਾਪਤ ਹੋ ਗਈਆਂ, ਖਤਮ ਹੋ ਗਈਆਂ ਬਰਮਿੰਘਮ ਯੂਕੇ ਦੇ ਵਿੱਚ।
ਤੇ ਉਸ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਪਲੇਅਰਾਂ ਨੇ ਹਿੱਸਾ ਲਿਆ ਸੀ। 4500 ਦੇ ਕਰੀਬ ਐਥਲੀਟਸ ਪੂਰੇ ਦੁਨੀਆ ਤੋਂ 72 ਮੁਲਕਾਂ ਤੋਂ ਤੇ 11 ਦਿਨ ਇਹ ਗੇਮਸ ਚੱਲੀਆਂ। ਜਦੋਂ ਗੇਮਸ ਦੀ ਸਮਾਪਤੀ ਸੀ, ਜਦੋਂ ਸਨਮਾਨ ਹੋਣੇ ਸੀ, ਉਸ ਟਾਈਮ ਦੇ ਉੱਤੇ ਸਿੱਧੂ ਮੂਸੇਵਾਲੇ ਦਾ ਜੋ ਗਾਣਾ ਆ 295 ਉਹ ਲਾਇਆ ਗਿਆ। ਇਹ ਯੂਕੇ ਦੀ ਜੋ ਮੈਂਬਰ ਪਾਰਲੀਮੈਂਟ ਆ ਪ੍ਰੀਤ ਗਿੱਲ, ਉਸਨੇ ਜੋ ਵੀਡੀਓ ਆ ਉਹ ਟਵਿੱਟਰ ਦੇ ਉੱਤੇ ਸ਼ੇਅਰ ਵੀ ਕੀਤੀ। ਸੋ ਉਹਨਾਂ ਨੇ ਇਹ ਵੀ ਕਿਹਾ ਵੀ ਇਸ ਤਰ੍ਹਾਂ ਉਸ ਨੂੰ ਜਿਹੜਾ ਯਾਦ ਕੀਤਾ ਗਿਆ ਸਿੱਧੂ ਮੂਸੇਵਾਲੇ ਨੂੰ, ਤੇ ਬਹੁਤ ਵਧੀਆ ਗੱਲ ਹੈਗੀ ਆ। ਸੋ ਦੇਖੋ ਵੀ ਐਡਾ ਤਕੜਾ ਨੌਜਵਾਨ ਸੀ, ਸੁਪਰਸਟਾਰ, ਜੋ ਆਪਾਂ ਪੰਜਾਬੀਆਂ ਨੇ ਆਪਣੇ ਕੋਲੋਂ ਖੋਹ ਲਿਆ ਹੈ। ਜੀ, ਜੀ ਬਿਲਕੁਲ, ਬਹੁਤ ਮੰਦਭਾਗੀ ਉਹ ਘਟਨਾ ਸੀਗੀ। ਪਰ ਇਸ ਟਾਈਮ ਦੇਖੋ ਜੀ, ਤੂਤੀ ਬੋਲਦੀ ਹੈ, ਜਿੱਦਾਂ ਕਹਿੰਦੇ ਆ ਵੀ ਕੁਛ ਉਹਦੇ 'ਚ ਸੀਗਾ, ਤੇ ਤਾਂ ਹੀ ਲੋਕ ਅਜੇ ਵੀ ਉਸ ਦੇ ਜਾਣ ਉਪਰੰਤ ਉਸਨੂੰ ਯਾਦ ਜਿਹੜਾ ਆ ਉਹ ਕਰਦੇ ਨੇ। ਤੇ ਚਲੋ ਉਮੀਦ ਕਰਦੇ ਹਾਂ ਵੀ ਭਾਈ ਆਉਣ ਵਾਲੇ ਸਮੇਂ 'ਚ ਵੀ ਇੱਦਾਂ ਦੇ ਜਿਹੜੇ ਹੋਰ ਕਲਾਕਾਰ ਜਿਹੜੇ ਹੋਣ, ਜਿਹੜੇ ਦੁਨੀਆ ਭਰ ਦੇ ਵਿੱਚ ਪੰਜਾਬੀਆਂ ਦਾ ਨਾਮ ਜਿਹੜਾ ਉਹ ਰੌਸ਼ਨ ਵੀ ਕਰਨ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਟਰੰਪ ਹੋਣਾ ਨੂੰ ਇੱਕ ਹੋਰ ਝਟਕਾ ਅੱਜ ਇਹ ਲੱਗਾ ਆ। ਫੈਡਰਲ ਅਪੀਲ ਕੋਰਟਸ ਨੇ ਇੱਕ ਅੱਜ ਨਵੀਂ ਰੂਲਿੰਗ ਦਿੱਤੀ ਆ ਉਹਨਾਂ ਦੇ ਟੈਕਸ ਰਿਟਰਨਸ ਦੇ ਮਾਮਲੇ ਦੇ ਵਿੱਚ। ਫੈਡਰਲ ਅਪੀਲਸ ਕੋਰਟ ਡਿਸਟ੍ਰਿਕਟ ਆਫ ਕੋਲੰਬੀਆ ਸਰਕਟ ਦੀ ਰੂਲਿੰਗ ਦੇ ਤਹਿਤ ਉਹਨਾਂ ਨੇ ਕਿਹਾ ਵੀ ਟਰੰਪ ਹੋਣਾ ਦੇ ਜਿਹੜੇ ਟੈਕਸ ਰਿਟਰਨਸ ਆ ਉਹ ਕਾਂਗਰਸ ਨੂੰ ਦਿੱਤੇ ਜਾਣੇ ਚਾਹੀਦੇ ਆ, ਮਸਟ ਬੀ ਗਿਵਨ। ਇਹਨਾਂ ਨੇ ਬਹੁਤ ਵਾਰੀ ਜਿਹੜੀ ਕੋਸ਼ਿਸ਼ ਕੀਤੀ ਆ ਸਾਬਕਾ ਰਾਸ਼ਟਰਪਤੀ ਟਰੰਪ ਨੇ ਵੀ ਮੇਰੇ ਜਿਹੜੇ ਟੈਕਸ ਰਿਟਰਨ ਆ ਉਹ ਕਾਂਗਰਸ ਤੱਕ ਜਿਹੜੇ ਉਹ ਨਾ ਪਹੁੰਚਣ, ਪਰ ਉਹ ਉਹਨਾਂ ਦੀਆਂ ਵੱਖ-ਵੱਖ ਲੀਗਲ ਬੈਟਲਸ ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਹੈਗਾ ਆ। ਹਾਊਸ ਵੇਜ਼ ਤੇ ਮੀਨ ਕਮੇਟੀ ਨੇ ਇਹਨਾਂ ਦੀ ਜਿਹੜੀ ਉਹ ਮੰਗ ਕੀਤੀ ਸੀਗੀ, ਤੇ ਹੁਣ ਜਿਹੜੇ ਫੈਡਰਲ ਅਪੀਲ ਕੋਰਟਸ ਨੇ ਇੱਕ ਵਾਰੀ ਫਿਰ ਹਾਊਸ ਵੇਜ਼ ਤੇ ਮੀਨ ਕਮੇਟੀ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਸੁਣਾਇਆ ਹੈਗਾ ਆ। ਸੋ ਬਾਰ-ਬਾਰ ਇਹਨਾਂ ਦੇ ਇਹ ਲੀਗਲ ਐਫਰਟ ਦੇ ਵਿੱਚ ਉਹ ਹਾਰੇ ਨੇ, ਜਿਸ ਦੇ ਵਿੱਚ ਆਪਣੇ ਟੈਕਸ ਰਿਟਰਨ ਤੇ ਬਿਜ਼ਨਸ ਰਿਲੇਟਿਡ ਡਾਕੂਮੈਂਟਸ ਨੂੰ ਵੱਖ-ਵੱਖ ਚੱਲ ਰਹੀਆਂ ਜਿਹੜੀਆਂ ਜਾਂਚਾਂ ਤੋਂ ਜਿਹੜਾ ਉਹ ਸ਼ੀਲਡ ਕਰਨ ਦੀ, ਬਚਾ ਕੇ ਰੱਖਣ ਦੀ ਜਿਹੜੀ ਇਹਨਾਂ ਦੀ ਕੋਸ਼ਿਸ਼ ਚੱਲ ਰਹੀ ਸੀਗੀ। ਸੋ ਉਧਰ ਆਪਾਂ ਜਿੱਦਾਂ ਪਹਿਲਾਂ ਵੀ ਦੱਸਿਆ ਵੀ ਫਲੋਰੀਡਾ ਦੇ ਜਿਹੜਾ ਨਿਵਾਸ ਆ ਮਾਰ-ਆ-ਲਾਗੋ, ਉੱਥੇ FBI ਨੇ ਰੇਡ ਮਾਰੀ ਆ। ਇੱਧਰ ਦੂਜੇ ਪਾਸੇ ਕੋਰਟ ਆਫ ਅਪੀਲਸ ਨੇ ਇਹਨਾਂ ਨੂੰ ਜਿਹੜੇ ਡਾਕੂਮੈਂਟਸ ਆ ਉਹ ਹਵਾਲੇ ਕਰਨ ਦੇ ਲਈ ਆਖਿਆ ਆ। ਹਾਊਸ ਤੇ ਵੀ ਮੇਨਸ ਜਿਹੜੀ ਕਮੇਟੀ ਆ ਉਸ ਨੂੰ ਯੂਨੈਨਿਮਸ ਡਿਸੀਜਨ ਸੀਗਾ। ਤਿੰਨੇ ਦੇ ਤਿੰਨੇ ਜਿਹੜੇ ਜੱਜ ਸੀਗੇ ਉਹਨਾਂ ਨੇ ਕਿਹਾ ਆ ਵੀ ਹਾਂ, ਇਹ ਜਿਹੜੇ ਦਸਤਾਵੇਜ਼ ਆ ਉਹ ਇਸ ਕਮੇਟੀ ਨੂੰ ਟਰੰਪ ਹੋਣਾ ਨੂੰ ਦੇਣੇ ਚਾਹੀਦੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਐਲੋਨ ਮਸਕ ਜੋ ਟੈਸਲਾ ਦੇ ਮਾਲਕ ਹੈਗੇ ਆ, ਉਹਨਾਂ ਨੇ ਅੱਜ ਟਵਿੱਟਰ ਦੇ CEO ਪਰਾਗ ਪਟੇਲ ਨੂੰ ਡਿਬੇਟ ਦੇ ਲਈ ਸੱਦਾ ਦਿੱਤਾ ਆ, ਖਾਸ ਕਰਕੇ ਫੇਕ ਅਕਾਊਂਟਸ ਜਿਹਨਾਂ ਨੂੰ ਬੌਟਸ ਕਹਿੰਦੇ ਹੈਗੇ ਆ। ਐਲੋਨ ਮਸਕ ਨੇ ਅਪ੍ਰੈਲ ਮਹੀਨੇ ਦੇ ਵਿੱਚ $44 ਬਿਲੀਅਨ ਦੀ ਐਕੁਜੀਸ਼ਨ ਦੇ ਲਈ ਗੱਲਬਾਤ ਕੀਤੀ ਸੀ। ਉਸ ਤੋਂ ਬਾਅਦ ਉਹ ਪਿਛਾਂਹ ਹਟ ਗਏ, ਪਰ ਕੱਲ ਸਵੇਰੇ ਫਿਰ ਉਹਨਾਂ ਨੇ ਕਾਫੀ ਟਵੀਟਸ ਕੀਤੇ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਪਰਾਗ ਅਗਰਵਾਲ ਨੂੰ ਕਹਿ ਰਿਹਾ ਆ ਵੀ ਪਬਲਿਕ ਦੇ ਵਿੱਚ ਆ ਕੇ ਡਿਬੇਟ ਕਰੇ ਵੀ ਕਿਸ ਤਰ੍ਹਾਂ ਕਿੰਨੇ ਪਰਸੈਂਟ, ਕਹਿੰਦੇ ਵੀ ਟਵਿੱਟਰ ਵਾਲੇ ਤਾਂ ਕਹਿ ਰਹੇ ਆ ਵੀ ਲੈਸ ਦੈਨ 5% ਫੇਕ ਅਕਾਊਂਟ ਆ, ਪਰ ਉਹ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹੈਗੇ ਆ। ਟਵਿੱਟਰ ਨੇ ਇਲੋਨ ਮਸਕ ਨੂੰ ਸੂ ਵੀ ਕੀਤਾ ਹੋਇਆ ਕਿਉਂਕਿ ਉਹ ਬੈਕ ਡਾਊਨ ਕਰ ਗਿਆ ਸੀ ਇਸ ਕੰਪਨੀ ਖਰੀਦਣ ਤੋਂ। ਸੋ ਇਸ ਤੋਂ ਇਹ ਲੱਗਦਾ ਆ ਵੀ ਇੱਕ ਵਾਰੀ ਫੇਰ ਸ਼ਾਇਦ ਉਹਨਾਂ ਦਾ ਇੰਟਰਸਟ ਦੁਬਾਰਾ ਕਿ ਫਿਰ ਟਵਿੱਟਰ ਲੈਣ ਦੇ ਵਿੱਚ ਹੈਗਾ, ਵੀ ਸ਼ਾਇਦ ਉਹ ਕੋਸ਼ਿਸ਼ ਕਰ ਰਹੇ ਆ ਵੀ ਜੋ ਉਹਨਾਂ ਦੀ ਪਰਚੇਜ਼ ਜੋ ਕੀਮਤ ਸੀਗੀ ਖਰੀਦਣ ਦੀ, ਉਸ ਨੂੰ ਉਹ ਘਟਾਉਣ ਦੇ ਚੱਕਰਾਂ ਦੇ ਵਿੱਚ ਹੋਣ, ਵੀ ਇਹਦੇ ਵਿੱਚ ਫੇਕ ਅਕਾਊਂਟ ਬਹੁਤ ਜ਼ਿਆਦਾ ਆ, ਜੋ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ। ਜੀ, ਮਸਕ ਨੇ ਹੁਣ ਤੱਕ ਬਹੁਤ ਵਾਰੀ ਵੱਡੇ-ਵੱਡੇ ਜਿਹੜੇ ਦਾਅਵੇ ਕੀਤੇ, ਜਿਨ੍ਹਾਂ 'ਚ ਕਈ ਵਾਰੀ ਉਹ ਫੇਲ ਹੁੰਦਾ ਰਿਹਾ ਆ। ਆਲਦੋ ਉਸਦੇ ਬਹੁਤ ਸਾਰੇ ਜਿਹੜੇ ਪੋਜ਼ਿਟਿਵ ਕੰਮ ਵੀ ਜਿਹੜੇ ਉਹ ਰਹੇ ਹੈਗੇ ਆ, ਪਰ ਟਵਿੱਟਰ ਨੂੰ ਲੈ ਕੇ ਲੱਗਦਾ ਨਹੀਂ ਇਸਦੇ ਹੱਥ ਪੱਲੇ ਕੁਛ ਜਿਹੜਾ ਹਾਲ ਦੀ ਘੜੀ ਪੈਣ ਵਾਲਾ ਹੈ। ਟਰਾਈ ਇਸਦੀ ਜ਼ਰੂਰ ਹੈਗੀ ਆ ਵੀ ਜਿਹੜੀ ਪਹਿਲੋਂ ਇਹ ਕੀਮਤ ਲਾ ਬੈਠਾ ਵੀ ਉਹ ਜ਼ਿਆਦਾ ਆ। ਸੋ ਤਾਂ ਹੀ ਸ਼ਾਇਦ ਉਹ ਪਿੱਛੇ ਹਟ ਗਿਆ ਵੀ ਭਾਈ ਪੱਲੇ ਤਾਂ ਆਪਣੇ ਹੈ ਨਹੀਂ ਇੰਨਾ ਜ਼ਿਆਦਾ ਜਿਹੜਾ ਕੀਮਤ ਇਹਦੀ ਲਾ ਬੈਠੇ ਆ, ਤੇ ਹੁਣ ਇੰਨੇ ਕਾਹਤੇ ਦੇਣੇ ਆ। ਸੋ ਉਸ ਲਈ ਉਹ ਬੈਕ ਆਊਟ ਜਿਹੜਾ ਉਹ ਕਰ ਗਿਆ ਸੀਗਾ। ਸੋ ਲੈਟਸ ਸੀ
ਹੁਣ ਅੱਗੇ ਕੀ ਬਣਦਾ ਆ। ਅਗਲੀ ਜਿਹੜੀ ਖਬਰ ਐਰੀਜ਼ੋਨਾ ਤੋਂ ਆ ਰਹੀ ਹੈ, ਜਿੱਥੇ ਭਾਰਤੀ ਮੂਲ ਦੀ ਇੱਕ ਜਿਹੜੀ ਲਾਇਰ ਰੂਪਾਲੀ ਦੇਸਾਈ ਆ, ਉਸ ਨੂੰ ਉੱਥੋਂ ਦੀ ਸੈਨੇਟ ਨੇ ਕਨਫਰਮ ਕਰ ਦਿੱਤਾ ਹੈ ਤੇ ਉਹ ਅਪੀਲ ਕੋਰਟਸ ਦੀ ਜੱਜ ਦੇ ਵਜੋਂ ਨਿਯੁਕਤ ਹੋਵੇਗੀ। ਦੇਸਾਈ ਜਿਹੜੀ ਆ ਉਹ ਪਹਿਲੀ ਸਾਊਥ ਏਸ਼ੀਅਨ ਭਾਰਤੀ ਮੂਲ ਦੀ ਜਿਹੜੀ ਔਰਤ ਹੋਵੇਗੀ, ਜਿਹੜੀ 9th ਸਰਕਟ ਕੋਰਟ ਦੇ ਵਿੱਚ ਬਤੌਰ ਜੱਜ ਜਿਹੜੀ ਆ ਉਹ ਆਪਣੀ ਭੂਮਿਕਾ ਨਿਭਾਵੇਗੀ। ਤੇ ਜਿਹੜਾ 9th ਸਰਕਟ ਕੋਰਟ ਜਿਹੜਾ ਸਰਕਟ ਕੋਰਟ ਆ ਉਹ ਸੈਨ ਫਰਾਂਸਿਸਕੋ ਬੇਸਡ ਜੱਜ ਜਿਹੜਾ ਕੋਰਟ ਰਹੇਗਾ। ਸੋ ਕਹਿੰਦੇ ਵੀ 50 ਦਿਨ ਦਾ ਜਿਹੜਾ ਵਕਤ ਆ ਉਹ ਰਹਿ ਗਿਆ ਹੈਗਾ ਆ। ਸੋ ਕਹਿੰਦੇ ਵੀ ਇਹ ਫਾਸਟੈਸਟ ਹੋਊਗਾ ਸਰਕਟ ਕੋਰਟ ਨੋਮੀਨੀ ਦੇ ਲਈ, ਜਦੋਂ ਤੋਂ ਪ੍ਰੈਜ਼ੀਡੈਂਟ ਬਿਲ ਕਲਿੰਟਨ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਉਹ ਆਈ ਸੀ। 29 ਦੇ ਮੁਕਾਬਲੇ 67 ਵੋਟਾਂ ਦੇ ਨਾਲ ਜਿਹੜੀ ਐਰੀਜ਼ੋਨਾ ਦੀ ਸੈਨੇਟ ਆ, ਉਹਨਾਂ ਨੇ ਜਿਹੜੀ ਸੈਨੇਟ ਆ ਸੌਰੀ, ਉਹਨਾਂ ਨੇ ਐਰੀਜ਼ੋਨਾ ਦੀ ਜਿਹੜੀ ਇਹ ਲਾਇਰ ਆ ਰੂਪਾਲੀ ਦੇਸਾਈ ਆ, ਉਸ ਨੂੰ 9th ਸਰਕਟ ਕੋਰਟ ਅਪੀਲਸ ਦੇ ਲਈ ਜਿਹੜੀ ਹਾਮੀ ਆ ਉਹ ਭਰ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਇਹ ਉਦੋਂ ਅਟੈਂਸ਼ਨ ਦੇ ਵਿੱਚ ਆਈ ਸੀ ਜਦ ਬੈਲਟ ਇਸ਼ੂਜ਼ ਖਾਸ ਕਰਕੇ ਮੈਰੀਜੁਆਨਾ ਨੂੰ ਲੀਗਲ ਕਰਨ ਦੇ ਲਈ ਐਰੀਜ਼ੋਨਾ ਦੇ ਵਿੱਚ ਉਹਨਾਂ ਨੇ ਉਹਦੇ ਤੇ ਕੰਮ ਕੀਤਾ ਸੀ, ਉਸ ਇਸ਼ੂ ਦੇ ਉੱਤੇ। ਤੇ ਨਾਲ ਹੀ ਸੈਕਟਰੀ ਆਫ ਸਟੇਟ ਕੇਟੀ ਹੌਬਸ 2020 ਦੀਆਂ ਜਿਹੜੀ ਇਲੈਕਸ਼ਨ ਦੇ ਨਤੀਜੇ ਨੂੰ ਡਿਫੈਂਡ ਕਰਨ ਦੇ ਵਿੱਚ ਇਹਨਾਂ ਨੇ ਮਦਦ ਕੀਤੀ ਸੀ, ਜਦੋਂ ਟਰੰਪ ਹੋਣਾ ਤੇ ਉਹਨਾਂ ਦੇ ਸਾਥੀਆਂ ਦੇ ਦੁਆਰਾ ਇਸ ਇਲੈਕਸ਼ਨ ਦੇ ਨਤੀਜਿਆਂ ਦੇ ਉੱਤੇ ਜਿਹੜੇ ਝੂਠੇ ਅਟੈਕ ਆ ਉਹ ਲਗਾਤਾਰ ਕੀਤੇ ਸੀਗੇ। ਤੇ ਇਹ ਵੀ ਦੱਸਿਆ ਜਾਂਦਾ ਵੀ ਜਿਹੜੀ ਸੈਨੇਟਰ ਕ੍ਰਿਸਟਨ ਸਿਨੇਮਾ ਹੈਗੀ ਆ, ਉਸ ਤੇ ਕਾਫੀ ਨਜ਼ਦੀਕ ਜਿਹੜੇ ਆ ਉਹ ਹੈਗੇ ਨੇ। ਇੱਕ ਵਕਤ ਇਹ ਸੈਨੇਟਰ ਸਿਨੇਮਾ ਦੀ ਕੈਂਪੇਨ ਦੀ ਅਟਰਨੀ ਵੀ ਉਹ ਰਹੀ ਆ। ਜੀ, ਬੇ ਏਰੀਏ ਦੇ ਵਿੱਚ ਫਰੀਮੌਂਟ ਪੁਲਿਸ ਨੇ ਇੱਕ ਬਹੁਤ ਵੱਡਾ ਜੋ ਗੈਂਗ ਆ ਕੈਟਲਿਕ ਕਨਵਰਟਰਸ ਨੂੰ ਚੋਰੀ ਕਰਦਾ ਸੀ, ਉਸ ਨੂੰ ਅਰੈਸਟ ਕੀਤਾ ਹੈ ਤੇ ਉਹਨਾਂ ਦੇ ਕੋਲੋਂ 300 ਤੋਂ ਵੱਧ ਚੋਰੀ ਕੀਤੇ ਹੋਏ ਕਨਵਰਟਰ ਵੀ ਫੜੇ ਗਏ ਹੈਗੇ ਆ। ਫਰੀਮੌਂਟ ਪੁਲਿਸ ਡਿਪਾਰਟਮੈਂਟ ਨੇ ਕੱਲ੍ਹ ਦੱਸਿਆ ਵੀ ਅਸੀਂ ਇੱਕ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਮੇਜਰ ਬ੍ਰੇਕ ਥਰੂ ਕੀਤੀ ਹੈਗੀ ਆ। ਕਹਿੰਦੇ ਇੱਕ ਐਰੋ ਰਿਕਵਰੀ ਰੀਸਾਈਕਲਿੰਗ ਕੰਪਨੀ ਸੀ 46025 ਵਾਰਮ ਸਪ੍ਰਿੰਗ ਬੁਲੇਵਰਡ ਦੇ ਉੱਤੇ, ਜੋ ਕਿ ਸਟੋਲਨ ਕੈਟਲਿਕ ਕਨਵਰਟਰਸ ਆ, ਚੋਰੀ ਕੀਤੇ ਹੋਏ ਕੈਟਲਿਕ ਕਨਵਰਟਰਸ ਆ, ਉਹਨਾਂ ਨੂੰ ਖਰੀਦਦੇ ਸੀਗੇ। ਕੈਟਲਿਕ ਕਨਵਰਟਰਸ ਤੁਸੀਂ ਦੇਖਿਆ ਹੋਊਗਾ ਵੀ ਬਹੁਤ ਜ਼ਿਆਦਾ ਚੋਰੀ ਹੋ ਰਿਹਾ ਆ ਕੈਲੀਫੋਰਨੀਆ ਦੇ ਵਿੱਚ। ਇਹਨਾਂ ਦੇ ਵਿੱਚ ਜੋ ਬਹੁਤ ਹੀ ਇੱਕ ਕੀਮਤੀ ਮੈਟਲਸ ਹੁੰਦੀਆਂ ਆ, ਪਲੈਟੀਨਮ, ਰੋਡੀਅਮ, ਪੈਲੇਡੀਅਮ, ਜੋ ਕਿ ਸੋਨੇ ਨਾਲੋਂ ਮਹਿੰਗੀ ਆ। ਗੋਲਡ ਕਹਿੰਦੇ ਵੀ $1815 ਨੂੰ ਇੱਕ ਔਂਸ ਟ੍ਰੇਡ ਕਰ ਰਿਹਾ, ਤੇ ਜਦ ਕਿ ਜੋ ਪੈਲੇਡੀਅਮ ਆ ਉਹ $2248 ਨੂੰ ਇੱਕ ਔਂਸ ਟ੍ਰੇਡ ਕਰ ਰਿਹਾ। ਸੋ ਇਹ ਕੈਟਲਿਕ ਕਨਵਰਟਰ ਕਾਰਾਂ ਚੋਂ ਚੋਰੀ ਕਰਕੇ ਉਹਨਾਂ ਚੋਂ ਇਹ ਜੋ ਮੈਟਲ ਹੁੰਦੀ ਆ ਉਹ ਕਨਵਰਟਰਸ ਨੂੰ ਵੇਚਿਆ ਜਾਂਦਾ ਤੇ ਉਹ ਵਿੱਚੋਂ ਮੈਟਲ ਕੱਢਦੇ ਹੈਗੇ ਆ। ਸਟੇਟ ਫਾਰਮ ਇੰਸ਼ੋਰੈਂਸ ਕੰਪਨੀ ਨੇ ਇਹ ਕਿਹਾ ਵੀ ਪਿਛਲੇ 12 ਮਹੀਨਿਆਂ ਦੇ ਵਿੱਚ ਜੁਲਾਈ 1 2020 ਤੋਂ ਲੈ ਕੇ ਜੂਨ 30 2021 ਤੱਕ 293% ਨੇਸ਼ਨ ਵਾਈਡ ਕਨਵਰਟਰਸ ਚੋਰੀ ਦਾ ਮਾਮਲਾ ਵਧਿਆ ਹੈਗਾ। ਆਮ ਬੰਦੇ ਨੂੰ ਇੱਕ ਕਾਰ ਦਾ ਕੈਟਲਿਕ ਕਨਵਰਟਰ ਚੇਂਜ ਕਰਨ ਦੇ ਲਈ $4000 ਲੱਗਦਾ, ਜਿੱਦਾਂ ਇੰਸ਼ੋਰੈਂਸ ਆ ਉਹ ਕਵਰ ਕਰ ਲੈਂਦੇ, ਪਰ ਜਿਹਦੇ ਕੋਲ ਨਹੀਂ ਫੁੱਲ ਕਵਰੇਜ ਵਗੈਰਾ ਹੁੰਦੀ ਤੇ ਉਹ ਨਹੀਂ ਕਵਰ ਕੀਤਾ ਜਾ ਸਕਦਾ। ਸੋ ਫਰੀਮੌਂਟ ਦੇ ਡਾਇਰੈਕਟਰਸ ਨੇ ਕੁਛ ਲੋਕਾਂ ਨੂੰ ਵੀ ਅਰੈਸਟ ਕੀਤਾ ਗਿਆ ਆ, ਹਜੇ ਉਹਨਾਂ ਦੇ ਬਾਰੇ ਜੋ ਡਿਟੇਲ ਇਨਫੋਰਮੇਸ਼ਨ ਨਹੀਂ ਦਿੱਤੀ ਗਈ। ਜੀ। ਸੋ ਇਹ ਗੋਰਖ ਧੰਦਾ ਜਿਹੜਾ ਹਰਜੋਤ ਸਿੰਘ ਜੀ ਕੈਟਲਿਟਿਕ ਜਿਹੜੇ ਕਨਵਰਟਰਸ ਆ ਉਹਨਾਂ ਨੂੰ ਚੋਰੀ ਕਰਨ ਦਾ, ਤੇ ਉਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ। ਆਪਣੇ ਵੀ ਬਹੁਤ ਸਾਰੇ ਜਿਹੜੇ ਭਾਈਚਾਰੇ ਦੇ ਲੋਕ ਆ ਇਸ ਤੋਂ ਪੀੜਤ ਨੇ, ਕਿਉਂਕਿ ਲੱਗਦਾ ਅੱਧਾ ਕੁ ਮਿੰਟ ਲਾਉਂਦੇ ਆ, ਫਿਊ ਸੈਕਿੰਡਸ ਦਾ ਕੰਮ ਆ। ਅੱਜ ਕੱਲ੍ਹ ਜਿਹੜੇ ਪਾਵਰ ਟੂਲਸ ਆ ਇੰਨੇ ਕੁ ਜ਼ਿਆਦਾ ਜ਼ਬਰਦਸਤ ਆ, ਨਾਲੇ ਬੈਟਰੀ ਪਾਵਰਡ ਨੇ, ਝੱਟ ਦੇਣੀ ਇਹ ਕੈਟਲਿਟਿਕ ਕਨਵਰਟਰ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਕੱਢ ਕੇ ਤੇ ਉਹ ਚੱਕ ਕੇ ਜਿਹੜਾ ਉਹ ਲੈ ਜਾਂਦੇ ਆ। ਤੇ ਪ੍ਰੋਬਲਮ ਕੀ ਆ, ਇਹ ਤੋਂ ਬਗੈਰ ਗੱਡੀ ਚੱਲ ਤਾਂ ਜਾਵੇ, ਮੇਬੀ ਨਵੀਆਂ ਗੱਡੀਆਂ ਤਾਂ ਸ਼ਾਇਦ ਨਹੀਂ ਚੱਲਦੀਆਂ ਕਿਉਂਕਿ ਸੈਂਸਰ ਵਗੈਰਾ ਉਹਨਾਂ 'ਚ ਜ਼ਿਆਦਾ, ਜੇ ਪੁਰਾਣੀਆਂ ਚੱਲਦੀਆਂ ਵੀ ਆ ਪਰ ਉਹਨਾਂ ਨੇ ਫਿਰ ਸਮੌਗ ਨਹੀਂ ਕਲੀਅਰ ਕਰਨਾ। ਸੋ ਇਹ ਬੜੀ ਪ੍ਰੋਬਲਮ ਆ। ਮਹਿੰਗਾ ਸੌਦਾ, ਮਹਿੰਗੇ ਭਾਅ ਜਿਹੜਾ ਉਹ ਪੈ ਜਾਂਦਾ ਆ। $2-3 ਹਜ਼ਾਰ ਜਿਹੜਾ ਆ ਤੁਹਾਡਾ ਇਸ ਦੇ ਉੱਤੇ ਲੱਗ ਜਾਂਦਾ ਆ। ਸੋ ਇਹ ਇੱਕ ਬਹੁਤ ਵੱਡੀ ਚੁਣੌਤੀ ਇਸ ਟਾਈਮ ਲਾਅ ਐਨਫੋਰਸਮੈਂਟ ਦੇ ਲਈ ਹੈਗੀ ਆ।
ਵੀ ਇਹ ਜਿਹੜੇ ਕੈਟਲਿਟਿਕ ਕਨਵਰਟਰ ਦੇ ਜਿਹੜੇ ਚੋਰ ਆ ਉਹਨਾਂ ਨੂੰ ਡਰ ਹੀ ਨਹੀਂ, ਕਈ ਵਾਰੀ ਸ਼ਰੇਆਮ ਹੀ ਲੱਗੇ ਹੁੰਦੇ ਆ ਤੇ ਲੋਕਾਂ ਦੇ ਸਾਹਮਣੇ ਵੀ ਜਿਹੜਾ ਉਹ ਹੋਰ ਗੱਡੀਆਂ ਦੇ ਥੱਲੋਂ ਜਿਹੜੇ ਵੜ ਕੇ ਤੇ ਚੋਰੀ ਕਰਕੇ ਉੱਥੋਂ ਲੈ ਜਾਂਦੇ ਨੇ। ਸੋ ਇਸ ਦੇ ਲਈ ਭਾਈ ਆਪਣੀ ਮੁਸ਼ਤੈਦੀ ਖੁਦ ਜਿਹੜੀ ਉਹ ਰੱਖਣ ਦੀ ਜ਼ਰੂਰਤ ਆ। ਜੇ ਤੁਹਾਡੀਆਂ ਦੇਖੋ ਉਹਨਾਂ ਦੇ ਵਿੱਚ ਜਗ੍ਹਾ ਹੈਗੀ ਹੈ, ਗਰਾਜ ਦੇ ਵਿੱਚ ਥਾਂ ਹੈਗੀ ਆ, ਤਾਂ ਭਾਈ ਗੱਡੀ ਆਪਣੀ ਅੰਦਰ ਲਾਉਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਰੱਖਿਆ ਕਰੋ। ਤੇ ਨਹੀਂ ਤਾਂ ਹੁਣ ਲੋਕੀ ਵਿਚਾਰੇ ਕਈ ਸੈਂਕੜੇ ਡਾਲਰ ਖਰਚ ਕੇ ਕੈਟਲਿਟਿਕ ਕਨਵਰਟਰ ਨੂੰ ਜਿਹੜਾ ਕਹਿ ਲਓ ਵੀ ਨਾਲ ਵੈਲਡ ਕਰਕੇ ਜਾਂ ਉੱਤੋਂ ਦੀ ਪਲੇਟਿੰਗ ਕਰਕੇ ਹੋਰ ਕੁਛ ਜਿਹੜਾ ਕਈ ਕੁਛ ਉਹਨਾਂ ਨੂੰ ਕਰਨਾ ਜਿਹੜਾ ਉਹ ਪੈ ਰਿਹਾ। ਬੜੀ ਕਸੂਤੀ ਸਥਿਤੀ 'ਚ ਇਸ ਟਾਈਮ ਲੋਕ ਫਸੇ ਪਏ ਨੇ। ਜੀ, ਕੈਲੀਫੋਰਨੀਆ ਸਟੇਟ ਇੱਕ ਲਾਅ ਵੀ ਇਹਦੇ ਸੰਬੰਧ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਹਦੇ ਨਾਲ ਲੋਕਾਂ ਨੂੰ ਸਜ਼ਾ ਦਿੱਤੀ ਜਾ ਸਕੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਆ, ਸਨੀਵੇਲ ਦੇ ਵਿੱਚ 40 ਵਰ੍ਹੇ ਪਹਿਲਾਂ 15 ਸਾਲਾਂ ਦੀ ਇੱਕ ਕੁੜੀ ਕੈਰਨ ਸਟਿਟ ਆ, ਉਸ ਨੂੰ ਅਗਵਾ ਕੀਤਾ ਗਿਆ ਸੀਗਾ। ਬਾਅਦ ਦੇ ਵਿੱਚ ਉਸ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਦੇ ਵਿੱਚ 59 ਵਾਰੀ ਉਸ ਨੂੰ ਸਟੈਬ ਕੀਤਾ ਗਿਆ ਸੀ। ਅੱਜ 40 ਵਰ੍ਹਿਆਂ ਬਾਅਦ ਹਰਜੋਤ ਸਿੰਘ ਜੀ ਇੱਕ ਮਾਈ ਹਵਾਈ ਤੋਂ 75 ਸਾਲਾਂ ਦੇ ਇਸ ਦੋਸ਼ ਦੇ ਵਿੱਚ ਕਥਿਤ ਤੌਰ ਦੇ ਉੱਤੇ ਮੰਨਿਆ ਜਾ ਰਿਹਾ ਵੀ ਉਹ ਦੋਸ਼ੀ ਸੀਗਾ ਤੇ ਉਸ ਨੂੰ ਗ੍ਰਿਫਤਾਰ ਕਰਕੇ ਵਾਪਸ ਲਿਆਂਦਾ ਗਿਆ ਹੈ। DNA ਮੈਚ ਦੇ ਨਾਲ ਸਨੀਵੇਲ ਦੀ ਜਿਹੜੀ ਪੁਲਿਸ ਆ ਉਸ ਨੂੰ ਇਹ ਸੁਰਾਗ ਹੱਥ ਲੱਗੇ ਤੇ ਉਹਨਾਂ ਨੇ ਮੌਈ ਤੋਂ ਜਾ ਕੇ ਇਸ ਬੰਦੇ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਆ। ਅਲ ਕਮੀਨੋ ਰੀਅਲ ਦੇ ਇੱਕ ਸਟਾਪ ਤੋਂ ਇਸ ਕੁੜੀ ਨੂੰ ਅਗਵਾ ਜਿਹੜਾ ਉਹ ਕੀਤਾ ਗਿਆ ਸੀਗਾ। 15 ਸਾਲਾਂ ਦੀ ਸੀਗੀ ਤੇ ਕਹਿੰਦੇ ਬਹੁਤ ਬੁਰੀ ਤਰ੍ਹਾਂ ਇਸ ਨੂੰ ਉਦੋਂ ਮਾਰ ਦਿੱਤਾ ਗਿਆ ਸੀਗਾ। ਉਸ ਦੀ ਜਿਹੜੀ ਆਂਟ ਆ ਕਹਿੰਦੀ 40 ਸਾਲ ਇਹ ਖਬਰ ਸੁਣਨ ਦੇ ਲਈ ਇੰਤਜ਼ਾਰ ਕਰਦੀ ਰਹੀ ਵੀ ਇਸ ਦੇ ਦੋਸ਼ੀ ਨੂੰ ਫੜਿਆ ਗਿਆ ਆ। 75 ਸਾਲਾਂ ਦੇ ਬੰਦੇ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤੇ ਕਹਿੰਦਾ ਓ ਮਾਈ ਗॉश ਇਹ ਕੀ ਆ ਵੀ ਮੈਨੂੰ ਤੁਸੀਂ ਗ੍ਰਿਫਤਾਰ ਜਿਹੜਾ ਉਹ ਕਿਉਂ ਕਰ ਰਹੇ ਆ। ਸੋ ਕੋਲਡ ਕੇਸ ਇਨਵੈਸਟੀਗੇਟਰਸ ਦੇ ਦੁਆਰਾ ਇਸ ਦੀ DNA ਟੈਕਨੋਲੋਜੀ ਦੇ ਨਾਲ ਮਦਦ ਕਰਕੇ ਜਿਹੜੀ ਆ ਇਸ ਨੂੰ ਫੜਿਆ ਗਿਆ ਹੈਗਾ। ਸੋ ਸੈਂਟਾ ਕਲਾਰਾ ਕਾਉਂਟੀ ਨੇ ਇਹ ਚੀਜ਼ ਜਿਹੜੀ ਉਹ ਕੀਤੀ ਆ। ਸੋ ਹਰਜੋਤ ਸਿੰਘ ਜੀ ਯਾਦ ਹੋਣਾ ਆ, ਇਹ ਇਹੀ ਟੈਕਨੋਲੋਜੀ ਆ ਜਿਸ ਦੇ ਨਾਲ 2018 ਦੇ ਵਿੱਚ ਜਿਹੜਾ ਗੋਲਡਨ ਸਟੇਟ ਕਿਲਰ ਨਾਮ ਦੇ ਨਾਲ ਮਸ਼ਹੂਰ ਹੋਇਆ ਸੀ ਉਸ ਟਾਈਮ ਦਾ ਉਹ ਅਪਰਾਧੀ, ਉਸ ਨੂੰ ਵੀ ਜਿਹੜਾ ਉਹ ਫੜਿਆ ਗਿਆ ਸੀਗਾ। ਸੋ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਹੁਣ ਦੇਖੀ ਗਈ ਹੈਗੀ ਆ। ਤੇ ਗੈਰੀ ਜੀਨ ਰਮੇਰਜ਼ ਇਸ ਨੂੰ 75 ਸਾਲਾਂ ਦਾ ਜਿਹੜਾ ਬੰਦਾ ਆ 15 ਸਾਲਾਂ ਦੀ ਕੈਰਨ ਸਟਿਟ ਦੇ ਜਿਹੜੇ ਕਤਲ ਦੇ ਦੋਸ਼ ਦੇ ਵਿੱਚ ਹੁਣ ਇਸ ਇੱਕ ਕੋਲਡ ਕੇਸ ਦੇ ਵਿੱਚ DNA ਦੀ ਟੈਕਨੋਲੋਜੀ ਦੀ ਮਦਦ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਕਹਿੰਦੇ ਪਈ USA ਦੇ ਵਿੱਚ ਹਾਊਸਿੰਗ ਨੂੰ ਲੈ ਕੇ ਹੁਣ ਬਹੁਤ ਜ਼ਿਆਦਾ ਸਪਲਾਈ ਹੋ ਗਈ ਆ। ਬਿਲਡਰਸ ਇੱਕ ਤਰ੍ਹਾਂ ਨਾਲ ਸਟਕ ਹੋ ਗਏ ਆ, ਉਹਨਾਂ ਦੇ ਕੋਲ ਹੁਣ ਬਹੁਤ ਜ਼ਿਆਦਾ ਘਰ ਆ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਉਹ ਕਿਸ ਤਰ੍ਹਾਂ ਵੇਚਣ। ਪਿਛਲੇ ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਰੀਅਲ ਸਟੇਟ ਇੱਕ ਤਰ੍ਹਾਂ ਦੇ ਨਾਲ ਸਟੈਂਡ ਸਟਿਲ ਹੋ ਗਈ ਹੈਗੀ ਆ। ਇਨਵੈਂਟੋਰੀ ਕਹਿੰਦੇ ਪਈ 2011 ਤੋਂ ਬਾਅਦ ਇੰਨੀ ਜ਼ਿਆਦਾ ਇਨਵੈਂਟੋਰੀ ਘਰਾਂ ਦੀ ਵਧੀ ਹੈਗੀ ਆ 11 ਸਾਲ ਦੇ ਬਾਅਦ। ਤੇ ਹੁਣ ਜੋ ਰੀਅਲ ਸਟੇਟ ਇੰਡਸਟਰੀ ਆ ਗਲਟ ਆਫ ਇਨਵੈਂਟੋਰੀ ਫੇਸ ਕਰ ਰਹੀ ਆ। ਜੋ ਬਿਲਡਰਸ ਆ ਤੁਸੀਂ ਦੇਖ ਸਕਦੇ ਆ ਕਿਸੇ ਵੀ ਏਰੀਏ ਦੇ ਵਿੱਚ ਹਰ ਰੋਜ਼ ਆਪਣੀਆਂ ਜੋ ਉਹਨਾਂ ਦੀਆਂ ਲਿਸਟਿੰਗਸ ਆ ਬਾਰ-ਬਾਰ ਉਹ ਲਾਉਂਦੇ ਆ ਵੀ ਕਈ ਜਗ੍ਹਾ ਦੇ ਉੱਤੇ ਤਾਂ ਉਹਨਾਂ ਨੇ 10% 15% ਤੱਕ ਵੀ ਪ੍ਰਾਈਸਿਸ ਘਟਾ ਦਿੱਤੀਆਂ ਹੈਗੀਆਂ। ਸੋ ਬਿਲਡਰਸ ਕੋਸ਼ਿਸ਼ ਕਰ ਰਹੇ ਆ ਜਿਹੜੇ ਘਰ ਸ਼ੁਰੂ ਕੀਤੇ ਉਹ ਆ ਬਿਲਡ ਕਰਨੇ ਉਹਨਾਂ ਨੂੰ ਕੰਪਲੀਟ ਕਰਨ ਦੇ ਲਈ, ਪਰ ਲੋਕਾਂ ਨੇ ਆਪਣੇ ਜੋ ਪਰਚੇਜ਼ ਕੰਟਰੈਕਟ ਆ ਉਹ ਕਾਫੀ ਕੈਂਸਲ ਕਰਤੇ ਜਾਂ ਕਹਿ ਰਹੇ ਆ ਵੀ ਅਸੀਂ ਕੁਆਲੀਫਾਈ ਨਹੀਂ ਕਰਦੇ ਕਿਉਂਕਿ ਇੱਕ ਟਾਈਮ ਦੇ ਉੱਤੇ ਇੰਟਰਸਟ ਰੇਟ 2.5% ਦੇ ਕਰੀਬ ਸੀ। ਹੁਣ ਉਹ ਇੰਟਰਸਟ ਰੇਟ ਵੱਧ ਕੇ ਜਿਹੜਾ ਆ 6% ਦੇ ਲਾਗੇ ਛਾਗੇ 5.5 6% ਦੇ ਕਰੀਬ ਚਲਾ ਗਿਆ ਆ। ਕਹਿੰਦੇ ਵੀ US ਦੀ ਸਪਲਾਈ ਨਵੇਂ ਘਰਾਂ ਦੀ ਜੂਨ ਮਹੀਨੇ ਦੇ ਵਿੱਚ ਹਾਈਐਸਟ ਆ ਸਿੰਸ ਲਾਸਟ ਕ੍ਰੈਸ਼ 2010 ਦੇ ਵਿੱਚ ਹੋਇਆ ਸੀਗਾ। ਸੋ ਹਜੇ ਤਾਂ ਸ਼ੁਰੂਆਤ ਹੀ ਹੋਈ ਆ, 2 ਮਹੀਨੇ ਹੋਏ ਆ। ਆਉਣ ਵਾਲੇ ਸਮੇਂ 'ਚ ਦੇਖਦੇ ਕੀ ਹੁੰਦਾ ਹੈ। ਜੂਨ ਮਹੀਨੇ ਦੇ ਵਿੱਚ 8,24,000 ਸਿੰਗਲ ਫੈਮਿਲੀ ਹੋਮ ਅੰਡਰ ਕੰਸਟਰਕਸ਼ਨ ਸੀ USA ਦੇ ਵਿੱਚ, ਜਦਕਿ ਇਹ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਆ ਜੇ ਕੰਪੇਅਰ ਕੀਤਾ ਜਾਵੇ ਅਕਤੂਬਰ 2006 ਤੋਂ ਬਾਅਦ। ਇਹ NAHB ਐਨਾਲਿਸਿਸ ਜੋ ਗਵਰਨਮੈਂਟ ਡਾਟਾ ਆ ਉਹਨਾਂ ਨੇ ਇਹ ਦੱਸਿਆ ਹੈਗਾ।
ਜੀ, ਬਿਲਕੁਲ। ਸੋ ਬਾਕੀ ਜੇ ਤੁਹਾਨੂੰ ਮੌਰਗੇਜ ਦੇ ਜਾਂ ਰੀਅਲ ਅਸਟੇਟ ਨੂੰ ਲੈ ਕੇ ਹਾਊਸਿੰਗ ਮਾਰਕੀਟ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਜੈਂਡਰ ਗਰੁੱਪ ਵਾਲੇ ਮੋਹਨ ਚੀਮਾ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਨੂੰ ਇਸ ਦੇ ਬਾਰੇ ਹੋਰ ਵਧੀਆ ਐਕਸਪਲੇਨ ਵੀ ਕਰ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 5599052575 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਕੈਲੀਫੋਰਨੀਆ ਦੇ ਵਿੱਚ ਲੱਗੀਆਂ ਅੱਗਾਂ ਨੂੰ ਲੈ ਕੇ ਕੁਛ ਅਪਡੇਟਸ ਆਈਆਂ ਨੇ, ਉਸ ਦੇ ਬਾਰੇ ਆਪਾਂ ਜਾਣਕਾਰੀਆਂ ਸਾਂਝੀਆਂ ਕਰਾਂਗੇ। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ। ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਮੈਕਿਨਨੀ ਫਾਇਰ ਜਿਹੜੀ ਕਲੈਮਥ ਨੈਸ਼ਨਲ ਫੋਰੈਸਟ ਦੇ ਵਿੱਚ ਮੈਕਿਨਨੀ ਫਾਇਰ ਜਿਹੜੀ ਆ ਉਹ ਲੱਗੀ ਸੀਗੀ, ਜਿਸ ਦੇ ਕਰਕੇ 4 ਜਾਣਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ।
ਇਸ ਦੇ ਵਿੱਚ ਗੁੱਡ ਨਿਊਜ਼ ਇਹ ਆ ਵੀ 55% ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਆ। ਆਲਦੋ ਇਸ ਦੇ ਤਹਿਤ ਰੈੱਡ ਫਲੈਗ ਵਾਰਨਿੰਗਸ ਜਿਹੜੀਆਂ ਆ ਉਹ ਇਸ਼ੂ ਕੀਤੀਆਂ ਗਈਆਂ ਹੈਗੀਆਂ ਆ ਅੱਜ ਦੀ ਆਫਟਰਨੂਨ ਦੁਪਹਿਰ ਤੇ ਸ਼ਾਮ ਦੇ ਵਾਸਤੇ। ਇਸ ਮੌਕੇ ਇਹ ਜਿਹੜੀ ਅੱਗ ਆ 60,370 ਏਕੜ ਦੇ ਵਿੱਚ ਫੈਲੀ ਹੈਗੀ ਆ ਤੇ ਅੱਗ ਵਧਣੋਂ ਜਿਹੜੀ ਆ ਉਹ ਰੁਕੀ ਹੈਗੀ ਆ। ਸੋ ਇਹ ਇੱਕ ਚੰਗੀ ਗੁੱਡ ਨਿਊਜ਼ ਜਿਹੜੀ ਉਹ ਦੇਖਣ ਨੂੰ ਮਿਲੀ ਹੈਗੀ ਆ। ਸੋ ਹੁਣ ਤੱਕ 80 ਮੀਲ ਦੇ ਪੈਰੀਮੀਟਰ ਦੇ ਵਿੱਚ ਉਹਨਾਂ ਨੇ ਇਸ ਅੱਗ ਦੇ ਉੱਤੇ ਜਿਹੜੀ ਕੱਟ ਲਾਈਨ ਆ ਉਹ ਬਣਾ ਲਈ ਹੈਗੀ ਆ। ਸੋ ਉਸ ਨੂੰ ਹੌਟ ਸਪੌਟਸ ਆ ਉਸ ਨੂੰ ਸਾਫ਼ ਕਰਨਾ ਤੇ ਜਿਹੜੀਆਂ ਚੀਜ਼ਾਂ ਅਜੇ ਤੱਕ ਨਹੀਂ ਸੜੀਆਂ ਬਚੀਆਂ ਆ ਉਹਨਾਂ ਨੂੰ ਬਚਾ ਕੇ ਰੱਖਣ ਦੇ ਉੱਤੇ ਫਾਇਰ ਫਾਈਟਰਸ ਦਾ ਜਿਹੜਾ ਜ਼ੋਰ ਆ ਉਹ ਲੱਗਾ ਹੋਇਆ ਆ। ਕਹਿੰਦੇ ਹੌਟ ਤੇ ਡਰਾਈ ਵੈਦਰ ਆਉਣ ਵਾਲੇ ਜਿਹੜੇ ਇਸ ਵੀਕ ਦੇ ਵਿੱਚ ਰਹੇਗਾ ਤੇ ਪਰ ਇਸ ਦੇ ਤਹਿਤ ਜਿਹੜੀ ਰੈੱਡ ਫਲੈਗ ਵਾਰਨਿੰਗ ਆ ਉਹ ਦੁਪਹਿਰ 1 ਤੋਂ ਰਾਤ ਦੇ 9 ਵਜੇ ਤੱਕ ਉਹਨਾਂ ਨੇ ਰੱਖੀ ਆ। ਕਹਿੰਦੇ ਵੀ ਸਿੰਗਲ ਡਿਜਿਟ ਹਿਊਮਿਡਿਟੀ ਲੈਵਲਸ ਤੇ ਤੇਜ਼ ਹਵਾਵਾਂ 45 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਉਹ ਇਹਨਾਂ ਦੇ ਪਲਾਨ ਨੂੰ ਖਰਾਬ ਵੀ ਜਿਹੜੀਆਂ ਉਹ ਕਰ ਸਕਦੀਆਂ। ਸੋ ਪਰ ਹੋਪਫੁਲੀ ਇਸ ਦੇ ਵਿੱਚ ਜਿਹੜਾ ਉਹ ਕਾਬੂ ਬਰਕਰਾਰ ਰਵੇ। 29 ਜੁਲਾਈ ਤੋਂ ਇਹ ਅੱਗ ਲੱਗੀ ਹੋਈ ਆ ਹਾਈਵੇ 96 ਦੇ ਨਜ਼ਦੀਕ ਜਿਹੜੀ ਮੈਕਨਨੀ ਕਰੀਡ ਰੋਡ ਸੀ ਜਿਸ ਦੇ ਬਾਅਦ 'ਚ ਇਹਦਾ ਨਾਮ ਉਹਨਾਂ ਨੇ ਮੈਕਨਨੀ ਫਾਇਰ ਰੱਖਿਆ ਸੀਗਾ। 87 ਘਰ ਤੇ 45 ਹੋਰ ਜਿਹੜੇ ਸਟਰਕਚਰ ਆ ਇਸ ਅੱਗ ਦੇ ਕਰਕੇ ਹੁਣ ਤੱਕ ਨਸ਼ਟ ਹੋ ਚੁੱਕੇ ਨੇ। ਜੀ, ਇਸੇ ਤਰ੍ਹਾਂ ਜੋ ਓਰੇਗਨ ਬਾਰਡਰ ਦੇ ਉੱਤੇ ਇਹ ਅੱਗ ਲੱਗੀ ਹੋਈ ਸੀ। ਇੱਕ ਕਾਰੁਕ ਟਰਾਈਬ ਆ, ਉਹਨਾਂ ਨੇ ਇਹ ਕਿਹਾ ਆ ਵੀ ਇੱਕ ਤਾਂ ਪੂਰਾ ਕਲਾਮਤ ਟਾਊਨ ਸੀ ਸੜ ਕੇ ਸੁਆਹ ਹੋਇਆ, 200 ਤੋਂ ਵੱਧ ਘਰ, ਤੇ ਉਹ ਕਹਿ ਰਹੇ ਆ ਵੀ ਵਾਈਲਡ ਫਾਇਰ ਦੇ ਨਾਲ ਵਾਈਲਡ ਲਾਈਫ ਨੂੰ ਵੀ ਬਹੁਤ ਜ਼ਿਆਦਾ ਅਸਰ ਹੋਇਆ। ਬਹੁਤ ਸਾਰੀਆਂ ਜੋ ਮੱਛੀਆਂ ਆ ਉਹਨਾਂ ਦੀ ਵੀ ਮੌਤ ਹੋਈ ਹੈਗੀ ਕਿਉਂਕਿ ਈਵਨ ਦੋ ਉਹ ਉੱਥੇ ਦਰਿਆ ਦੇ ਵਿੱਚ ਸੀ ਜਾਂ ਨਾਲ ਟੈਂਪਰੇਚਰ ਹਾਈ ਪਲੱਸ ਸਮੋਕ ਬਹੁਤ ਜ਼ਿਆਦਾ ਸੀ ਤੇ ਹੋਰ ਜਿਹੜੇ ਜਾਨਵਰ ਆ ਉਹਨਾਂ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਮੌਤ ਹੋਈ ਹੈਗੀ ਆ। ਹੈਪੀ ਕੈਂਪ ਕੈਲੀਫੋਰਨੀਆ ਦਾ ਜੋ ਮੇਨ ਏਰੀਆ ਆ ਕਲਾਮਤ ਰਿਵਰ ਦਾ, ਉੱਥੇ ਟਰਾਈਬਲ ਫਿਸ਼ਰੀਜ਼ ਬਾਇਓਲੋਜਿਸਟ ਨੇ ਕਿਹਾ ਵੀ ਬਹੁਤ ਜ਼ਿਆਦਾ ਨੁਕਸਾਨ ਵਾਈਲਡ ਲਾਈਫ ਦਾ ਵੀ ਇਸ ਏਰੀਆ ਦੇ ਵਿੱਚ ਹੋਇਆ ਹੈਗਾ। ਜੀ, ਆਪਾਂ 2-3 ਵਾਰੀ ਇਹ ਦੱਸਿਆ ਆਪਣੇ ਸਰੋਤਿਆਂ ਨੂੰ ਵੀ ਸੈਂਟਰਲ ਵੈਲੀ ਦੇ ਵਿੱਚੋਂ ਜਿਹੜੇ ਫਾਰਮ ਵਰਕਰ ਯੂਨੀਅਨ ਆ ਉਹ ਮਾਰਚ ਕਰਦੇ ਹੋਏ ਆਪਣੇ ਵੋਟਿੰਗ ਰਾਈਟ ਬਿਲਸ ਦੇ ਲਈ ਉਹ ਸੈਕਰਾਮੈਂਟੋ ਵੱਲ ਨੂੰ ਰਵਾਨਗੀ ਉਹਨਾਂ ਨੇ ਕੀਤੀ ਹੋਈ ਹੈਗੀ ਆ। ਸੋ 335 ਮੀਲ ਉਹਨਾਂ ਨੇ ਕਵਰ ਕਰਨੇ ਆ ਸੈਕਰਾਮੈਂਟੋ ਦੀ ਕੈਪੀਟਲ ਤੱਕ ਤਾਂ ਜੋ ਜਦੋਂ ਇਹ ਯੂਨੀਅਨ ਕਰਦੇ ਆ ਇਹਨਾਂ ਨੂੰ ਕੋਈ ਡਰਾਵੇ ਧਮਕਾਵੇ ਨਾ ਉਸ ਦੀ ਜਿਹੜੀ ਸੁਰੱਖਿਆ ਇਸ ਦੇ ਤਹਿਤ ਜਿਹੜੀ ਉਹ ਮੰਗ ਕਰ ਰਹੇ ਆ। ਐਗਰੀਕਲਚਰ ਲੇਬਰ ਰਿਲੇਸ਼ਨ ਵੋਟਿੰਗ ਚੋਇਸ ਐਕਟ ਅਸੈਂਬਲੀ ਬਿਲ 2183 ਉਸ ਦੀ ਲਈ ਇਹਨਾਂ ਨੇ ਕੀਤੀ ਆ। ਕਹਿੰਦੇ ਪਹਿਲੀ ਵਾਰੀ ਨਹੀਂ ਆ ਜਿਹੜੇ ਫਾਰਮ ਵਰਕਰਸ ਆ ਉਹ ਇਸ ਰਾਊਟ ਤੇ ਆ ਵੀ ਮਾਰਚ ਕਰ ਰਹੇ ਆ ਆਪਣੇ ਹੱਕਾਂ ਦੇ ਲਈ। 1966 ਦੇ ਵਿੱਚ ਸੀਜ਼ਰ ਸ਼ਾਵੇਜ਼ ਜਿਹੜਾ ਕਾਫੀ ਨਾਮ ਮਸ਼ਹੂਰ ਹੈਗਾ ਆ ਉਸਨੇ ਵੀ ਵਰਕਿੰਗ ਕੰਡੀਸ਼ਨਸ ਤੇ ਹਾਇਰ ਵੇਜਰਸ ਦੇ ਲਈ ਉਹਨਾਂ ਨੂੰ ਬਿਹਤਰ ਕਰਨ ਦੇ ਲਈ ਆਪਣੀ ਜਿਹੜੀ ਇਹ ਮਾਰਚ ਜਿਹੜੀਆਂ ਉਹ ਕੀਤੀਆਂ ਸੀਗੀਆਂ। ਸੋ 1994 ਦੇ ਵਿੱਚ ਫਿਰ ਉਹਦੀ ਪਹਿਲੀ ਐਨੀਵਰਸਰੀ ਦੇ ਉੱਤੇ ਵੀ ਲੋਕਾਂ ਨੇ ਉਦੋਂ ਮਾਰਚ ਕੀਤੀ ਸੀਗੀ। ਸੋ 40 ਏਕੜਸ ਕਰਕੇ ਥਾਂ ਆ ਉੱਥੋਂ ਡਲੀਨੋ ਤੋਂ ਇਹ ਪਿਛਲੇ ਬੁੱਧਵਾਰ ਤੋਂ ਮਾਰਚ ਜਿਹੜੀ ਉਹ ਸ਼ੁਰੂ ਹੋਈ ਆ। ਹਰ ਦਿਨ 14 ਮੀਲ ਦਾ ਇਹ ਫਾਸਲਾ ਜਿਹੜਾ ਆ ਉਹ ਸ਼ੁਰੂ ਕਵਰ ਕਰਦੇ ਹੋਏ ਇਸ ਦੇ ਲਈ ਜਿਹੜੇ ਉਹ ਜਾਣਗੇ। ਪਿਛਲੇ ਸਾਲ ਗਵਰਨਰ ਨਿਊਸਮ ਨੇ ਇੱਦਾਂ ਦਾ ਹੀ ਇੱਕ ਸਿਮਿਲਰ ਬਿੱਲ ਜਿਹੜਾ ਸੀਗਾ AB 616 ਉਸ ਨੂੰ ਵੀਟੋ ਕਰ ਦਿੱਤਾ। ਸੇਮ ਉਸੇ ਤਰੀਕੇ ਦੇ ਨਾਲ ਜਿੱਦਾਂ ਆਪਣੀ ਪੰਜਾਬੀਆਂ ਦੇ ਲਈ ਭਾਸ਼ਾ ਦੇ ਆਧਾਰ ਦੇ ਉੱਤੇ ਜਿਹੜੀਆਂ ਸੇਵਾਵਾਂ ਦੇਣ ਵਾਲੇ ਬਿੱਲ ਨੂੰ ਜਿਹੜਾ ਰੂਡੀ ਸੈਲਸ ਦੇ ਦੁਆਰਾ ਲਿਆਂਦਾ ਗਿਆ ਸੀਗਾ ਉਸ ਨੂੰ ਜੈਰੀ ਬਰਾਊਨ ਨੇ ਉਦੋਂ ਉਸ ਟਾਈਮ ਦੇ ਉੱਤੇ ਆਈ ਥਿੰਕ ਉਹਨਾਂ ਨੇ ਜਦੋਂ ਵੀਟੋ ਉਹ ਕਰ ਦਿੱਤਾ ਸੀਗਾ। ਸੋ ਇੱਦਾਂ ਬਹੁਤ ਵਾਰੀ ਜਿਹੜਾ ਉਹ ਹੁੰਦਾ ਆ। ਸੋ ਹੁਣ ਇਹ ਜਿਹੜੀਆਂ ਆਰਗੇਨਾਈਜੇਸ਼ਨ ਆ ਫਾਰਮ ਵਰਕਰਸ ਵਾਲੀ ਇਹ ਤਾਂ ਉਧਰ ਨੋਟੋਰੀਅਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨ ਆ ਇਸ ਬਿੱਲ ਦੇ ਹੱਕ ਦੇ ਵਿੱਚ ਹੈਗੀਆਂ ਜਿਨ੍ਹਾਂ ਦੇ ਵਿੱਚ ਕੈਲੀਫੋਰਨੀਆ ਫਰੈਸ਼ ਫਰੂਟ ਐਸੋਸੀਏਸ਼ਨ ਵੀ ਜਿਹੜੀ ਕਹਿੰਦੇ ਆ ਉਹ ਸ਼ਾਮਲ ਆ। ਸੋ UFW ਵਾਲੇ ਇਹ ਹੁਣ ਮੰਨਦੇ ਉਮੀਦ ਕਰਦੇ ਆ ਵੀ ਇੱਦਾਂ ਮਾਰਚ ਕਰਨ ਦੇ ਨਾਲ ਸਾਨੂੰ ਜਿਹੜਾ ਆ ਇਸ ਦੇ ਵਿੱਚ ਆਪਣੇ ਜਿਹੜੇ ਵੋਟਿੰਗ ਰਾਈਟਸ ਬਿੱਲ ਹੈਗਾ ਯੂਨੀਅਨ ਖਾਸ ਕਰਕੇ ਬਣਾਉਣ ਵੇਲੇ ਉਸ ਦੇ ਲਈ ਇਹਨਾਂ ਨੂੰ
ਮਦਦ ਜਿਹੜੀ ਉਹ ਮਿਲੇਗੀ ਤੇ ਸਾਨੂੰ ਇਸ ਆਪਣੇ ਹੱਕਾਂ ਦੀ ਪ੍ਰਾਪਤੀ ਹੋਵੇਗੀ। ਜੀ, ਸੋ ਰਾਜਕਨਵੀਰ ਸਿੰਘ ਜੀ, ਆਪਾਂ ਲਾਈਫ ਇੰਸ਼ੋਰੈਂਸ ਦੀ ਥੋੜੀ ਜਿਹੀ ਡਿਸਕਸ ਕਰਦੇ ਹਾਂ। ਸਾਡਾ ਖਬਰਾਂ ਦਾ ਸਮਾਂ ਸਮਾਪਤੀ ਵੱਲ ਹੀ ਆ। ਜੀ ਜ਼ਰੂਰ ਜੀ, ਜੀ ਜੀ, ਬਿਲਕੁਲ ਹਰਜੋਤ ਸੋ ਸਿੰਘ ਆਪਾਂ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ ਮੈਂ ਲਾਇਸੈਂਸ ਦੱਸਦਾ ਜਾਵਾਂ 0F89805। ਆਪਾਂ ਪਿਛਲੇ ਕਈ ਮਹੀਨਿਆਂ ਤੋਂ ਤੁਹਾਡੇ ਨਾਲ ਲਾਈਫ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਦੇ ਆ ਰਹੇ ਹਾਂ। ਪਹਿਲਾਂ ਤਾਂ ਅਮਰੀਕਾ ਦੇ ਵਿੱਚ ਹਰ ਇੱਕ ਨੂੰ ਜ਼ਰੂਰੀ ਆ ਕਿ ਲਾਈਫ ਇੰਸ਼ੋਰੈਂਸ ਲੈਣੀ ਚਾਹੀਦੀ ਆ। ਬੜੀ ਸਸਤੀ ਹੈਗੀ ਆ, ਕੋਈ ਤੁਸੀਂ ਟਰਮ ਇੰਸ਼ੋਰੈਂਸ ਲੈ ਲਓ, ਕੋਈ ਖਾਸ ਮਹਿੰਗੀ ਨਹੀਂ ਹੈਗੀ। ਕਈਆਂ ਦੀ ਤਾਂ $20-25 ਦੇ ਵਿੱਚ $5 ਲੱਖ ਦੀ ਏਜ ਦੇ ਮੁਤਾਬਕ ਹੋ ਜਾਂਦੀ ਆ। ਤੇ ਦੋ ਚੀਜ਼ਾਂ ਮੇਨ ਮੈਂ ਪਿਛਲੇ 2-3 ਹਫ਼ਤਿਆਂ ਤੋਂ ਡਿਸਕਸ ਕਰਦਾ ਆ ਰਿਹਾ। ਇੱਕ ਤਾਂ ਲਾਈਫ ਇੰਸ਼ੋਰੈਂਸ ਦੀ ਐਪਲੀਕੇਸ਼ਨ ਨੂੰ ਲੈ ਕੇ, ਜਦੋਂ ਤੁਸੀਂ ਲਾਈਫ ਇੰਸ਼ੋਰੈਂਸ ਕਰਵਾ ਲਈ ਕਿਸੇ ਵੀ ਕੰਪਨੀ ਤੋਂ, ਤੁਹਾਨੂੰ ਪਾਲਿਸੀ ਆ ਜਾਂਦੀ ਆ, ਚਾਹੇ ਈਮੇਲ 'ਚ ਆ ਜਾਏ ਜਾਂ ਤੁਹਾਨੂੰ ਬਾਈ ਮੇਲ ਆ ਜਾਏ। ਉਹ ਪਾਲਿਸੀ ਦੇ ਬਿਲਕੁਲ ਐਂਡ ਤੇ ਤੁਹਾਡੀ ਲਾਈਫ ਇੰਸ਼ੋਰੈਂਸ ਦੀ ਐਪਲੀਕੇਸ਼ਨ ਲਾਈ ਹੁੰਦੀ ਆ। ਉਹ ਮੇਕ ਸ਼ੋਰ ਕਰ ਲਓ ਵੀ ਉਸ ਐਪਲੀਕੇਸ਼ਨ ਦੇ ਵਿੱਚ ਸਾਰਾ ਕੁਝ ਸਹੀ ਆ। ਇਹ ਨਾ ਹੋਵੇ ਵੀ ਤੁਸੀਂ ਪੋਲੀਟੀਕਲ ਅਸਾਈਲਮ ਤੇ ਆ ਜਾਂ ਵਰਕ ਪਰਮਿਟ ਤੇ ਆ ਤੇ ਤੁਹਾਡਾ ਲਿਖਿਆ ਹੋਵੇ ਜੀ ਅਸੀਂ ਗ੍ਰੀਨ ਕਾਰਡ ਹੋਲਡਰ ਆ ਜਾਂ ਅਸੀਂ ਸਿਟੀਜ਼ਨ ਹੈਗੇ ਆ, ਕੋਈ ਮੈਡੀਕਲ ਕੁਐਸਚਨ ਗਲਤ ਆ ਤੇ ਤੁਹਾਡਾ ਜੋ ਰੱਬ ਨਾ ਕਰੇ ਕੱਲ ਨੂੰ ਕਲੇਮ ਹੁੰਦਾ ਤੇ ਤੁਸੀਂ ਪੈਸੇ ਵੀ ਦਿੰਦੇ ਜਾਓ ਤੇ ਉਹ ਕਲੇਮ ਵੀ ਡਿਨਾਈ ਹੋਊਗਾ, ਫਿਰ ਉਹ ਕੋਈ ਫਾਇਦਾ ਨਹੀਂ ਹੈ। ਤੇ ਦੂਸਰਾ ਜਿਹੜਾ ਮੇਨ ਕੁਐਸਚਨ ਆ ਉਹ ਬੈਨੀਫੀਸ਼ੀਅਰੀ ਨੂੰ ਲੈ ਕੇ ਆ। ਉਹ ਮੈਂ ਵਾਰ-ਵਾਰ ਦੱਸ ਰਿਹਾ ਕਿਉਂਕਿ ਬਹੁਤ ਵਾਰ ਮੇਰੇ ਆਫਿਸ ਦੇ ਵਿੱਚ ਕਾਲਸ ਆਉਂਦੀਆਂ, ਕਈਆਂ ਨੇ 25 ਸਾਲ ਪਹਿਲਾਂ ਦੀ ਲਾਈਫ ਇੰਸ਼ੋਰੈਂਸ ਕਰਾਈ ਹੋ ਆ। ਇੱਕ ਏਦਾਂ ਦੀ ਸਿਚੁਏਸ਼ਨ ਆਈ ਸੀ, ਕਿਸੇ ਦੀ ਡੈਥ ਹੋ ਗਈ ਤੇ ਉਹ ਜਦੋਂ ਦੇਖਿਆ ਵੀ ਇੱਕ ਲੇਡੀ ਸੀ ਤੇ ਉਸ ਦੀ ਡਿਵੋਰਸ ਹੋ ਗਿਆ ਸੀ ਜਦੋਂ ਲਾਈਫ ਇੰਸ਼ੋਰੈਂਸ ਲੈ ਲਈ। ਉਹ ਤੋਂ ਬਾਅਦ ਉਸਨੇ ਮੈਰਿਜ ਵੀ ਕਰਾ ਲਈ ਸੀ, ਨਿਆਣੇ ਵੀ ਹੋ ਗਏ ਤੇ ਜਦੋਂ ਉਹਦੀ ਡੈਥ ਹੋਈ ਬਾਅਦ ਚ ਨਿਆਣਿਆਂ ਨੇ ਦੇਖਿਆ ਲਾਈਫ ਇੰਸ਼ੋਰੈਂਸ, ਤੇ ਲਾਈਫ ਇੰਸ਼ੋਰੈਂਸ ਜਿਹੜਾ ਉਹਦਾ ਬੈਨੀਫੀਸ਼ੀਅਰੀ ਸੀ ਉਹ ਪਹਿਲੇ ਵਾਲਾ ਹੀ ਹਸਬੈਂਡ ਸੀਗਾ। ਸੋ ਉਹ ਪੈਸੇ ਉਹਨੂੰ ਹੀ ਚਲੇ ਗਏ ਤੇ ਨਿਆਣੇ ਕਹਿੰਦੇ ਸਾਨੂੰ ਤਾਂ ਕੁਝ ਮਿਲਿਆ ਨਹੀਂ। ਸੋ ਆਪਣੀ ਪੰਜਾਬੀਆਂ ਦੀ ਇੱਕ ਜ਼ਰੂਰ ਪ੍ਰੋਬਲਮ, ਸਾਡੀ ਸਾਰਿਆਂ ਦੀ ਇਨਕਲੂਡਿੰਗ ਮੀ, ਹੈਗੀ ਆ ਵੀ ਆਪਾਂ ਪੇਪਰ ਵਰਕ ਦੇ ਵਿੱਚ ਬਹੁਤ ਘੱਟ ਯਕੀਨ ਰੱਖਦੇ ਹਾਂ, ਆਪਾਂ ਅਰੇਂਜ ਕਰਕੇ ਨਹੀਂ ਰੱਖਦੇ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਸੀਂ ਕਿਸੇ ਵੀ ਕੰਪਨੀ ਨਾਲ ਲਾਈਫ ਇੰਸ਼ੋਰੈਂਸ ਆਪਣੀ ਕਰਾਈ ਆ, ਪਲੀਜ਼ ਉਹ ਆਪਣੀ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਜ਼ਰੂਰ ਸਾਂਭ ਕੇ ਚਾਹੇ ਈਮੇਲ 'ਚ ਰੱਖ ਲਓ ਜਾਂ ਕਿਸੇ ਫੋਲਡਰ 'ਚ। ਜੇ ਨਹੀਂ ਹੈਗੀ, ਤੁਸੀਂ ਆਪਣੀ ਕੰਪਨੀ ਨੂੰ ਕਾਲ ਕਰੋ, ਚਾਹੇ 20 ਸਾਲ 30 ਸਾਲ ਪਹਿਲਾਂ ਵੀ ਕਰਾਈ ਹੈਗੀ ਆ, ਉਹ ਤੁਹਾਨੂੰ ਜ਼ਰੂਰ ਈਮੇਲ ਕਰ ਦੋਗੇ ਜਾਂ ਮੇਲ ਕਰ ਦੋਗੇ 1 ਜਾਂ 2 ਹਫ਼ਤੇ ਦੇ ਵਿੱਚ, ਕਿਉਂਕਿ ਉਹਨਾਂ ਦੇ ਕੋਲ ਤਾਂ ਪਈ ਹੁੰਦੀ ਹੈਗੀ ਆ। ਤੇ ਦੂਸਰਾ ਮੇਕ ਸ਼ੋਰ ਕਰੋ ਬੈਨੀਫੀਸ਼ੀਅਰੀ। ਬਹੁਤ ਵਾਰ ਬੰਦਾ ਯੰਗ ਹੁੰਦਾ ਆ, ਬੱਚੇ ਨਹੀਂ ਹੁੰਦੇ, ਉਸ ਟਾਈਮ ਕਰਾ ਲੈਂਦਾ ਤੇ ਜਾਂ ਬਾਅਦ 'ਚ ਬੱਚੇ ਹੋ ਗਏ, ਬੱਚਿਆਂ ਨੂੰ ਨਹੀਂ ਐਡ ਕੀਤਾ ਬੈਨੀਫੀਸ਼ੀਅਰੀ, ਬਹੁਤ ਚੇਂਜਸ ਹੋ ਜਾਂਦੀਆਂ ਹੈਗੀਆਂ। ਤੇ ਇਹ ਮੇਕ ਸ਼ੋਰ ਕਰੋ ਬੈਨੀਫੀਸ਼ੀਅਰੀ ਤੁਸੀਂ ਜਦ ਮਰਜ਼ੀ ਅਪਡੇਟ ਕਰ ਸਕਦੇ। ਬੈਨੀਫੀਸ਼ੀਅਰੀ ਦਾ ਮਤਲਬ ਇਹ ਆ ਵੀ ਜਦੋਂ ਤੁਹਾਡੀ ਡੈਥ ਹੋ ਜਾਣੀ ਆ, ਉਹ ਤੋਂ ਬਾਅਦ ਕਿਹਨੂੰ ਪੈਸੇ ਮਿਲਣੇ ਆ। ਸੋ ਇਹ ਜ਼ਰੂਰ ਮੇਕ ਸ਼ੋਰ ਕਰੋ, ਤੁਸੀਂ ਜਿੰਨੀ ਵਾਰੀ ਮਰਜ਼ੀ ਬੈਨੀਫੀਸ਼ੀਅਰੀ ਚੇਂਜ ਕਰ ਸਕਦੇ ਆ। ਤੁਹਾਡੀ ਜਿਹੜੀ ਲਾਈਫ ਇੰਸ਼ੋਰੈਂਸ ਕੰਪਨੀ ਆ ਉਹਨਾਂ ਨੂੰ ਕਾਲ ਕਰਨੀ ਤੁਸੀਂ ਵੀ ਅਸੀਂ ਬੈਨੀਫੀਸ਼ੀਅਰੀ ਚੇਂਜ ਕਰਨੀ ਆ, ਤੇ ਉਹਨਾਂ ਨੇ ਤੁਹਾਨੂੰ ਇੱਕ ਫਾਰਮ ਈਮੇਲ ਜਾਂ ਮੇਲ ਕਰ ਦੇਣਾ ਤੇ ਉਹ ਤੁਸੀਂ ਭਰ ਕੇ ਜਿਹਦੀ ਵੀ ਲਾਈਫ ਇੰਸ਼ੋਰੈਂਸ ਆ ਸਾਈਨ ਕਰਕੇ ਜਿਹੜੇ ਬੈਨੀਫੀਸ਼ੀਅਰੀ ਤੁਸੀਂ ਚੇਂਜ ਕਰਨੇ ਆ, ਪੁਰਾਣੇ ਰਿਮੂਵ ਕਰਨੇ ਆ, ਉਹ ਕਰਕੇ ਉਹਨਾਂ ਨੂੰ ਮੇਲ ਕਰ ਸਕਦੇ ਹੋ। ਕਿਉਂਕਿ ਇਹ ਬਹੁਤ ਵੱਡੀ ਪ੍ਰੋਬਲਮ ਆ ਲੇਟਰ ਔਨ, ਜਦੋਂ ਕਲੇਮ ਹੁੰਦਾ ਹੈ ਨਾ, ਫਿਰ ਕਈ ਵਾਰੀ ਫਿਰ ਵਕੀਲਾਂ ਤੱਕ ਚਲ ਜਾਂਦੀ ਹੈ। ਫਿਰ ਜਦੋਂ ਵਕੀਲ ਆ ਉਹਨਾਂ ਨੇ ਪੈਸੇ ਲੈਣੇ ਆ, ਕੋਰਟ ਨੇ ਜਾਂ ਇੰਸ਼ੋਰੈਂਸ ਕੰਪਨੀ ਨੇ ਤਾਂ ਉਹੀ ਡਿਸਾਈਡ ਕਰਨਾ ਜੋ ਤੁਹਾਡੀ ਐਪਲੀਕੇਸ਼ਨ ਦੇ ਉੱਤੇ ਹੈਗਾ ਆ। ਸੋ ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਆ। ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਮੇਕ ਸ਼ੋਰ ਕਰੋ ਇਹ ਦੋਨੋਂ ਚੀਜ਼ਾਂ ਤੁਹਾਡੀਆਂ ਜਿਹੜੀਆਂ ਲਾਈਫ ਇੰਸ਼ੋਰੈਂਸ, ਇੱਕ ਤਾਂ ਕੋਈ ਮਿਸਰੀਪ੍ਰੈਜ਼ੈਂਟੇਸ਼ਨ ਨਹੀਂ ਚਾਹੀਦੀ, ਦੂਸਰਾ ਜਿਹੜਾ ਤੁਹਾਡੇ ਬੈਨੀਫੀਸ਼ੀਅਰੀ ਆ ਉਹ ਅਪ ਟੂ ਡੇਟ ਹੋਣੇ ਚਾਹੀਦੇ ਹੈਗੇ ਆ, ਕਿਉਂਕਿ ਬੰਦੇ ਦੀ ਚੇਂਜ ਹੁੰਦੀ ਆ ਹਰ ਸਾਲ, ਹਰ ਮਹੀਨੇ ਜੀ ਕੁਛ ਨਾ ਜੀ। ਕੁਛ, ਕਿਸੇ ਦਾ ਵਿਆਹ ਹੋ ਗਿਆ, ਡਿਵੋਰਸ ਹੋ ਗਿਆ, ਬੱਚੇ ਹੋ ਗਏ, ਇਹ ਬਹੁਤ ਕੁਝ ਚੇਂਜ ਹੁੰਦਾ ਹੈ। ਯਾ ਸੋ ਬਿਲਕੁਲ ਆਪਣੀ ਲਾਈਫ ਇੰਸ਼ੋਰੈਂਸ ਜਿਹੜੀ ਤੁਹਾਡੀ ਚੱਲ ਰਹੀ ਹੈ ਉਸ ਦੇ ਬਾਰੇ ਵੀ ਪਤਾ ਕਰਨਾ ਆ ਵੀ ਗੁੱਡ ਆ ਕਿੱਦਾਂ ਆ, ਜਾਂ ਕੁਛ ਐਡ ਕਰਨੀ ਆ, ਨਵੀਂ ਕਰਵਾਉਣੀ ਆ, ਤਾਂ ਸਲਾਹ ਜਿਹੜੀ ਉਹ ਤੁਸੀਂ ਲੈ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਤੁਸੀਂ ਕਾਲ ਕਰ ਲਿਓ। ਉਹਨਾਂ ਦਾ ਫੋਨ ਨੰਬਰ 408272 2500 4082722500 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ ਜੀ। ਤੇ ਜੀ ਹਰਜੋਤ ਸਿੰਘ ਜੀ, ਇਸ ਤੋਂ ਇਲਾਵਾ ਵੀ ਤੁਸੀਂ ਕੁਛ ਲਾਈਫ ਇੰਸ਼ੋਰੈਂਸ ਦੇ ਬਾਰੇ ਕੁਛ ਦੱਸਣਾ ਚਾਹੁੰਦੇ ਹੋ? ਜੀ, ਲਾਈਫ ਇੰਸ਼ੋਰੈਂਸ ਤੁਸੀਂ USA ਦੇ ਵਿੱਚ ਕਿਸੇ ਵੀ ਸਟੇਟ 'ਚ ਰਹਿੰਦੇ ਆ, ਤੁਸੀਂ ਕਾਲ, ਅਗਰ ਤੁਸੀਂ ਨਵੀਂ ਕਰਵਾਉਣੀ ਆ ਜਾਂ ਤੁਹਾਡਾ ਕੁਐਸਚਨ ਆ, ਤੁਸੀਂ ਕਾਲ ਕਰ ਸਕਦੇ ਹੋ। ਸਾਡਾ ਟੈਲੀਫੋਨ ਨੰਬਰ 4082722500। ਕੈਲੀਫੋਰਨੀਆ 'ਚ ਸਾਡੇ 2 ਆਫਿਸਿਸ ਆ, ਇੱਕ ਸੈਨੋਜ਼ੇ 'ਚ, ਇੱਕ ਪ੍ਰਿਜ਼ਨੋ 'ਚ, ਤੇ ਤੁਸੀਂ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ। ਕਿਤੇ ਵੀ ਤੁਸੀਂ USA 'ਚ ਕਿਹੜੀ ਵੀ ਸਟੇਟ 'ਚ ਰਹਿੰਦੇ ਹੈਗੇ ਆ, ਆਪਾਂ ਸਾਰਿਆਂ ਨੂੰ ਲਾਈਫ ਇੰਸ਼ੋਰੈਂਸ ਜੋ ਪ੍ਰੋਵਾਈਡ ਕਰਦੇ ਆ ਤੇ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਵਾਂਗੇ, ਤੇ ਤੁਸੀਂ ਕਾਲ ਕਰ ਸਕਦੇ ਹੋ। ਜੀ
ਜੀ ਤੇ ਆਪਾਂ ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA USA